ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 27 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਰਾਹੁਲ ਗਾਂਧੀ ਦੇ ਨਾਲ ਤੇ ਜਾਖੜ ਸਾਹਿਬ ਦੇ ਨਾਲ ਜੁੜੀ ਖਬਰ ਤੋਂ। ਜਦੋਂ ਆਪਾਂ ਰਿਕਾਰਡਿੰਗ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ, ਹਾਲਾਂਕਿ ਮੇਰੇ ਯਾਦ ਨਹੀਂ ਸੀ, ਮੈਂ ਇਮਾਨਦਾਰੀ ਨਾਲ ਕਹਿਣਾ, ਪਰ ਇਸ ਗੱਲ ਦੀ ਆਪਾਂ ਚਰਚਾ ਕੀਤੀ, ਤੁਸੀਂ ਮੈਨੂੰ ਯਾਦ ਕਰਵਾਇਆ ਸੀ। ਖਬਰ ਇਹ ਕਹਿ ਰਹੀ ਅੱਜ ਕਿ ਭਾਜਪਾ ਤੋਂ ਵਿਹਲੇ ਹੋ ਕੇ ਜਾਖੜ ਰਾਹੁਲ ਗਾਂਧੀ ਦਾ ਫੋਨ ਉਡੀਕ ਰਹੇ ਨੇ ਜੀ। ਪ੍ਰਵੀਨ ਜੀ, ਅੱਜ ਮੀਡੀਆ ਦੇ ਵਿੱਚ ਇਹ ਖਬਰ ਕਾਫੀ ਚਰਚਾ 'ਚ ਰਹੀ ਜੀ ਕਿ ਸੁਨੀਲ ਜਾਖੜ ਨੇ ਅਸਤੀਫਾ ਦੇ ਦਿੱਤਾ। ਜੀ ਇਹ ਫਿਰ ਉਸ ਤੋਂ ਬਾਅਦ ਬੀਜੇਪੀ ਦੇ ਖੰਡਨ ਦੇ ਹਵਾਲੇ ਨਾਲ ਖੂਬ ਚਰਚਾ ਚੱਲੀ ਕਿ ਨਹੀਂ ਜੀ, ਬੀਜੇਪੀ ਖੰਡਨ ਕਰਦੀ ਹੈ ਕਿ ਜਿਹੀ ਤਾਂ ਕੋਈ ਗੱਲੇ ਨਹੀਂ ਅਸਤੀਫੇ ਵਾਲੀ। ਪਰ ਇਹ ਖਬਰ ਅੱਜ ਚਰਚਾ 'ਚ ਆ ਰਹੀ ਹੈ ਜਦੋਂ ਕਿ ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਪਤਾ ਲੱਗ ਗਿਆ ਸੀਗਾ ਕਿ ਸੁਨੀਲ ਜਾਖੜ ਨੇ ਬੀਜੇਪੀ ਤੋਂ ਦੂਰੀ ਬਣਾ ਲਈ ਹੈ। ਸੁਨੀਲ ਜਾਖੜ ਅਸਤੀਫੇ ਦੀ ਪੇਸ਼ਕਸ਼ ਲੈ ਕੇ ਮੋਦੀ ਅਮਿਤ ਸ਼ਾਹ ਦੇ ਬੂਹੇ ਤੱਕ ਕੱਪੜੇ ਨੇ। ਸੁਨੀਲ ਜਾਖੜ ਕਿਸੇ ਵੀ ਦਿਨ ਭਾਜਪਾ ਦੇ ਵਿੱਚ ਮਤਲਬ ਪੂਰੀ ਤਰ੍ਹਾਂ ਆਪਣੇ ਆਪ ਨੂੰ ਫਿੱਟ ਮਹਿਸੂਸ ਨਹੀਂ ਕਰ ਰਹੇ ਸੀ, ਉਹ ਘੁਟਨ ਮਹਿਸੂਸ ਕਰਦੇ ਸੀ। ਆਪਾਂ ਉਹਨਾਂ ਦੇ ਸ਼ਾਮਲ ਹੋਣ ਦੇ ਦੌਰਾਨ ਵੀ ਗੱਲ ਕਰਦੇ ਰਹੇ ਕਿ ਕਾਂਗਰਸ ਜਿਹੇ ਜਿਹੇ ਕਲਚਰ 'ਚ, VIP ਕਲਚਰ 'ਚ ਰਹਿ ਕੇ ਪਲਦੇ ਨੇ, ਉੱਥੇ ਭਾਜਪਾ ਵਾਲਾ ਇਹਨਾਂ ਨੂੰ ਖਾਨਾ ਫਿੱਟੇ ਨਹੀਂ ਆਉਂਦਾ ਪਹਿਲਾਂ ਤਾਂ। ਤੇ ਪਰ ਸੁਨੀਲ ਜਾਖੜ ਉਸ ਖਾਨੇ ਤੋਂ ਵੀ ਉੱਪਰ ਉੱਠ ਕੇ ਜਿਸ ਬਿਰਤੀ ਦੇ ਲੀਡਰ ਨੇ, ਜਿਸ ਢੰਗ ਦੇ ਲੀਡਰ ਨੇ, ਜਿਸ ਧਰਾਤਲ ਦੇ ਲੀਡਰ ਨੇ, ਉਹਨਾਂ ਲਈ ਬੀਜੇਪੀ ਦੇ ਵਿੱਚ ਜਮਾਂ ਹੀ ਥਾਂ ਨਹੀਂ ਬਣਦੀ ਸੀ। ਕਿਉਂਕਿ ਕਿਤੇ ਨਾ ਕਿਤੇ ਇਹ ਖੁਦ ਮੁਖਤਿਆਰੀ ਵਾਲੇ ਲੀਡਰ ਤਾਂ ਹੈਗੇ ਨੇ ਨਾ। ਮਤਲਬ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦਾ ਪ੍ਰਧਾਨ ਸੁਨੀਲ ਜਾਖੜ CM ਨੂੰ ਮਿਲਣ ਜਾਂਦਾ ਤੇ CM ਦਫ਼ਤਰ ਦੇ ਬਾਹਰ ਇਹਨਾਂ ਨੂੰ ਵੇਟ ਕਰਾਈ ਜਾਂਦੀ ਹੈ। ਇਹਨਾਂ ਤੋਂ ਬਾਅਦ ਇੱਕ ਦੋ ਜਣੇ ਅੰਦਰ ਚਲੇ ਜਾਂਦੇ ਨੇ ਤੇ ਬੇਸ਼ੱਕ ਕੋਈ ਇੰਟੈਂਸ਼ਨ ਇਹ ਜਿਹੀ ਨਹੀਂ ਸੀ ਮਤਲਬ ਅਮਰਿੰਦਰ ਦੀ, ਉਹਨੂੰ ਸੀਗਾ ਕਿਹਾ ਥੋੜੇ ਜਿਹੇ ਕੰਮ ਨਿਬੇੜ ਕੇ ਫਿਰ ਜਾਖੜ ਸਾਹਿਬ ਨਾਲ ਤਸੱਲੀ ਨਾਲ ਬੈਠਦੇ ਆ, ਪਰ ਇਹਨਾਂ ਨੂੰ ਉਹ ਗੱਲ ਫੀਲ ਹੋਈ, ਉੱਥੋਂ ਛੱਡ ਕੇ ਉੱਠ ਕੇ ਆ ਗਏ ਸੀਗੇ। ਸੋ ਇਹ ਦਮ ਰੱਖਣ ਵਾਲਾ ਲੀਡਰ, ਜੇ ਸਟੈਂਡ ਰੱਖਣ ਵਾਲਾ ਲੀਡਰ, ਠੀਕ ਹੈ ਨਾ, ਕਹਿੰਦੇ ਜੀ ਬੀਜੇਪੀ ਤੋਂ ਹੁਣ ਤਲਾਂਜਲੀ ਦੇ ਗਿਆ। ਇਸ ਹਾਇਰਾਰਕੀ 'ਚ ਫਿੱਟ ਹੋਣਾ ਔਖਾ ਹੈ। ਬੀਜੇਪੀ ਕਹਿੰਦੀ ਨਹੀਂ ਜੀ, ਕੋਈ ਇਹੋ ਜਿਹਾ ਮਸਲਾ ਨਹੀਂ, ਕੋਈ ਅਸਤੀਫੇ ਦੀ ਗੱਲ ਨਹੀਂ, ਕੋਈ ਕੁਛ ਨਹੀਂ, ਸਾਰਾ ਕੁਝ ਠੀਕ ਹੈ। ਪਰ ਜਿੱਦਣ ਦੇ ਸੁਨੀਲ ਜਾਖੜ ਭਾਜਪਾ 'ਚ ਗਏ ਨੇ ਜੀ, ਉਦਣ ਦੇ ਪੰਜਾਬ ਬੀਜੇਪੀ ਨੂੰ ਚਰਚਾ 'ਚ ਲਿਆਂਦਾ। ਹਰ ਦਿਨ ਕੋਈ ਖਬਰ ਆਉਂਦੀ ਸੀ, ਚੰਡੀਗੜ੍ਹ ਦੇ ਮਸਲੇ ਤੇ ਤਾਂ ਜਾਖੜ ਦੂਜੀਆਂ ਪਾਰਟੀਆਂ ਨਾਲੋਂ ਪਹਿਲਾਂ ਬੋਲ ਰਿਹਾ, ਪਾਣੀ ਦੇ ਮਸਲੇ ਤਾਂ ਜਾਖੜ ਪਹਿਲਾਂ ਬੋਲ ਰਿਹਾ, ਕਿਸਾਨੀ ਹੱਕ 'ਚ ਬੋਲ ਰਿਹਾ ਹੈ ਨਾ, ਪੰਜਾਬ ਦੇ ਪਹਿਲੂਆਂ ਤੇ ਬੋਲ ਰਿਹਾ। ਜਿਹੜੀ ਬੀਜੇਪੀ ਦੀ ਕੋਰ ਲਾਈਨ ਰਹੀ ਉਹ ਨਹੀਂ ਕਦੇ ਨਾ, ਉਹਦੇ ਉਲਟ ਜਾ ਕੇ ਜਾਖੜ ਬੋਲਦਾ ਰਿਹਾ। ਤੇ ਇਹ ਤੋਂ ਐਂ ਲੱਗਾ ਕਿ ਵੀ ਮੋਦੀ ਉਹਨਾਂ ਨੇ ਫ੍ਰੀ ਹੈਂਡ ਦੇਤਾ ਹੈ ਨਾ। ਪਰ ਉਹ ਜਾਖੜ ਜੁਲਾਈ ਮਹੀਨੇ ਤੋਂ ਕਿਤੇ ਨਜ਼ਰ ਹੀ ਨਹੀਂ ਆਇਆ। ਜੁਲਾਈ ਮਹੀਨੇ ਤੋਂ ਸੀਨ ਚੋਂ ਗਾਇਬ ਹੋ ਗਿਆ। ਜਾਣਕਾਰੀ ਇਹ ਮਿਲ ਰਹੀ ਆ ਕਿ ਸੁਨੀਲ ਜਾਖੜ ਦਿੱਲੀ ਗਏ, ਕਹਿੰਦੇ ਜੀ ਪਾਰਟੀ ਨੂੰ ਮੈਂ ਜਿਤਾ ਨਹੀਂ ਸਕਿਆ, ਇਸ ਲਈ ਮੇਰਾ ਅਸਤੀਫਾ ਮੰਨੋ, ਜਿਹਨੂੰ ਲਾਉਣਾ ਲਾ ਲਓ। ਉਹ ਕਹਿੰਦੇ ਨਹੀਂ ਜੀ, ਏਦਾਂ ਨਹੀਂ, ਤੁਸੀਂ ਕੰਮ ਕਰੋ। ਪਾਰਟੀ ਦਾ 18% ਤੋਂ ਉੱਪਰ ਵੋਟਾਂ ਲੈ ਗਈ, ਅਕਾਲੀਆਂ ਨੂੰ ਪਿੱਛੇ ਛੱਡ ਗਈ।
ਤੇ ਕੋਈ ਗੱਲ ਨਹੀਂ ਜੀ, MP ਨਹੀਂ ਆਇਆ। ਹੂੰ, ਉਹ ਕਹਿੰਦੇ ਨਹੀਂ ਜੀ, ਮਤਲਬ ਮੈਨੂੰ ਵੀ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਜੀ, ਕਿ ਮੈਂ ਗਲਤ ਕੀਤਾ। ਜੇ ਇਨਾਮ ਦੇ ਸਕਦੇ ਹੋ ਤੁਸੀਂ ਬਿੱਟੂ ਵਰਗਿਆਂ ਨੂੰ, ਹੂੰ, ਹੂੰ, ਫਿਰ ਹੂੰ, ਮੈਨੂੰ ਸਜ਼ਾ ਦੇ ਦਿਓ ਜੀ। ਹੂੰ, ਹੂੰ, ਤੇ ਇਸ ਲਈ ਆਪਾਂ ਜਿਹੜਾ ਪਹਿਲੂ ਦੀ ਗੱਲ ਕਰਦੇ ਸੀ ਕਿ ਸੁਨੀਲ ਜਾਖੜ ਨੇ ਜੀ, ਜਿਹੜੇ ਸਵਾਲੀਆ ਚਿੰਨ੍ਹ ਨਾਲ ਕਾਂਗਰਸ ਛੱਡੀ ਸੀ, ਜੀ, ਜੀ, ਸੁਨੀਲ ਜਾਖੜ ਕਹਿੰਦੇ ਕਿ ਅੰਬਿਕਾ ਸੋਨੀ ਕਹਿੰਦੀ ਆ ਹੂੰ, ਹੂੰ, ਕਿ ਵੀ ਤੂੰ CM ਨਹੀਂ ਬਣ ਸਕਦਾ, ਪੰਜਾਬ ਦਾ CM ਪੱਗ ਵਾਲਾ ਹੀ ਬਣ ਸਕਦਾ। ਜੀ, ਬਿਲਕੁਲ। ਸੁਨੀਲ ਜਾਖੜ ਕਹਿੰਦਾ ਕਿ ਪੰਜਾਬ ਤਾਂ ਮੈਨੂੰ ਪ੍ਰਵਾਨ ਕਰ ਰਿਹਾ ਸੀ, ਹੂੰ, ਪਾਰਟੀ ਦੇ MLA ਤਾਂ ਮੈਨੂੰ ਪ੍ਰਵਾਨ ਕਰ ਰਹੇ ਸੀ, ਹੈਨਾ। ਹੂੰ, ਹੂੰ, ਜੀ, ਜੀ, ਪ੍ਰਵਾਨ ਨਹੀਂ ਕੀਤਾ ਤਾਂ ਕੱਲੀ ਅੰਬਿਕਾ ਸੋਨੀ ਨਹੀਂ ਕੀਤਾ, ਇਹਦੀ ਆਪਣੀ ਟਸਲ ਸੀ, ਇਹਨੇ ਬਹਾਨਾ ਹੀ ਘੜਿਆ ਕਹਿੰਦੇ। ਜੀ, ਜੀ, ਤੇ ਇਸ ਰੋਸੇ ਵਜੋਂ ਕਿ ਮੇਰਾ ਪਾਰਟੀ ਨੇ ਅਪਮਾਨ ਕੀਤਾ, ਹੈਨਾ, ਮੇਰੇ ਧਰਮ ਨੂੰ ਲੈ ਕੇ ਉਹ ਕੀਤਾ, ਇਸ ਲਈ ਮੈਂ ਛੱਡ ਕੇ ਬਾਹਰ ਆ ਗਿਆ। ਹੂੰ, 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 ਤੇ ਫਿਰ ਭਾਜਪਾ ਨੇ ਕਿਹੜਾ ਜੱਗੋ ਵੱਖਰਾ ਕੀਤਾ, ਜੱਗੋ 13ਵੀਂ ਉਹੀ ਕੀਤੀ ਨਾ। ਹੂੰ, ਹੂੰ, ਤੇ ਅਗਲੇ ਵੀ ਕਹਿੰਦੇ ਕਿ ਠੀਕ ਹੈ, ਕਿ ਤੂੰ ਭਾਈ ਚਾਹੇ 18% ਦਵਾਈ ਜਾ, ਅਸੀਂ ਤਾਂ ਰਵਨੀਤ ਬਿੱਟੂ ਨੂੰ ਬਣਾਵਾਂਗੇ, ਚਾਹੇ ਉਹਨੂੰ ਪੰਜਾਬ ਵਾਲੇ ਸਿੱਖ ਮੰਨਦੇ ਨੇ ਕਿ ਨਹੀਂ ਮੰਨਦੇ, ਪਰ ਸਾਨੂੰ ਉਹਦੇ ਸਿਰ ਤੇ ਪੱਗ ਦਿਖਦੀ ਆ, ਅਸੀਂ ਤੁਹਾਨੂੰ ਬਣਾਤਾ। ਹੂੰ, ਜੀ, ਜੀ, ਹਾਰੇ ਵੀ ਨੂੰ ਬਣਾਤਾ। ਤੇ ਆਪਾਂ ਹੂੰ, ਉਸ ਦਿਨ ਵੀ ਗੱਲ ਕਰ ਰਹੇ ਸੀ, ਫਿਰ ਉਹਦੀ ਥਾਂ ਤੇ ਜਾਖੜ ਕਿਉਂ ਨਹੀਂ, ਜੀ, ਬਿਲਕੁਲ। ਹੈਨਾ। ਹੂੰ, ਉਹਦੀ ਥਾਂ ਤੇ ਹੋਰ ਕਿੰਨੇ ਲੀਡਰ ਗਏ ਸੀ, ਉਹ ਕਿਉਂ ਨਹੀਂ ਫਿਰ, ਹੂੰ, 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 ਹੈਨਾ। ਐਂ ਤਾਂ ਫਿਰ ਪ੍ਰਨੀਤ ਕੌਰ ਵੀ ਸੀ, ਕੈਪਟਨ ਅਮਰਿੰਦਰ ਉਹਨਾਂ ਦਾ ਟੱਬਰ ਵੀ ਸੀ, ਹੂੰ, ਚੋਣ ਤਾਂ ਹੋਰਾਂ ਨੇ ਵੀ ਲੜੀ ਹੈ। ਸੋ ਇਸ ਲਈ ਇਹ ਵੀ ਇੱਕ ਪਹਿਲੂ ਸੀ। ਤੇ ਪਤਾ ਇਹ ਵੀ ਲੱਗ ਰਿਹਾ ਕਿ ਜਾਖੜ ਹੋਰਾਂ ਦਾ ਜੁਲਾਈ ਤੋਂ ਦਿੱਤਾ ਹੋਇਆ ਅਸਤੀਫਾ ਭਾਜਪਾ ਚੁੱਪੇ ਕਰ ਗਈ, ਕਿ ਨਾ ਇਹਨੇ ਕਿਤੇ ਜਾਣਾ ਹੈ, ਨਾ ਕਿਤੇ ਹੁਣ ਜਾਣ ਜੋਗਾ ਹੈ, ਨਾ ਕਿਸੇ ਨੇ ਲੈਣਾ ਹੈ। ਆਪਾਂ ਚੁੱਪ ਜੇ ਰਹੋ, ਆਪੇ ਕੰਮ ਚੱਲ ਪੂਗਾ, ਕੋਈ ਨਾ ਸੈੱਟ ਕਰ ਲਾਂਗੇ। ਆਜ ਗੱਡੀ ਆਜੂ ਲਈ ਤੇ। ਪਰ ਇਹ ਸਭ ਦੇ ਦਰਮਿਆਨ ਭਾਜਪਾ ਦੇ ਦਫ਼ਤਰ ਦੇ ਵਿੱਚ ਇੱਕ ਮੀਟਿੰਗ ਰੱਖੀ ਜਾਂਦੀ ਹੈ। ਉਸ ਮੀਟਿੰਗ ਲਈ ਕਾਲ ਕੀਤਾ ਜਾਂਦਾ ਕਿ ਪ੍ਰਧਾਨ ਜੀ ਇੰਨੀ ਤਰੀਕ ਨੂੰ ਮੀਟਿੰਗ ਹੈ, ਤੁਸੀਂ ਆਇਓ ਜ਼ਰੂਰ। ਠੀਕ ਹੈ ਜੀ। ਤੇ ਕਹਿੰਦੇ ਪ੍ਰਧਾਨ ਜੀ ਨੇ, ਜਾਖੜ ਹੋਰਾਂ ਨੇ ਜਵਾਬ ਦਿੱਤਾ ਕਿ ਮੈਂ ਇਸ ਮੀਟਿੰਗ ਤਾਂ ਨਹੀਂ ਆ ਸਕਦਾ, ਹੂੰ, ਹੂੰ, ਪਰ ਅੱਗੇ ਤੋਂ ਜਿਹੜੀਆਂ ਮੀਟਿੰਗਾਂ ਕਰਾਂਗੇ ਉਹ 'ਚ ਮੈਂ ਜਮਾ ਹੀ ਨਹੀਂ ਆਊਂਗਾ, ਹੂੰ, ਕਿ ਮੈਂ ਨਹੀਂ ਆਉਂਦਾ ਹੁਣ ਤੁਹਾਡੀਆਂ ਮੀਟਿੰਗਾਂ 'ਚ। ਅੱਛਾ। ਤੇ ਇਹ ਤੋਂ ਬਾਅਦ ਇਹ ਅਸਤੀਫੇ ਵਾਲੀ ਚਰਚਾ ਆਈ ਕਿ ਸ਼ਾਇਦ ਮੰਨਿਆ ਜਾ ਰਿਹਾ ਕਿ ਜਾਖੜ ਹੋਰਾਂ ਨੂੰ ਚੇਤੇ ਆ ਗਿਆ ਕਿ ਮੈਂ ਅਸਤੀਫਾ ਦਿੱਤਾ ਸੀ, ਉਹਦੀ ਗੱਲੇ ਨਹੀਂ ਹੋਈ ਕਿਤੇ। ਹੂੰ, ਤੇ ਕੀ ਇਹਦਾ ਮਤਲਬ ਸੁਨੀਲ ਜਾਖੜ ਦੇ ਧਿਰ ਵੱਲੋਂ ਹੀ ਇਹ ਗੱਲ ਮੀਡੀਆ ਤੱਕ ਪਹੁੰਚਦੀ ਕੀਤੀ ਗਈ, ਹੂੰ, ਉੱਥੋਂ ਹੀ ਗੱਲ ਬਾਹਰ ਲਿਆਂਦੀ ਗਈ ਕਿ ਚਰਚਾ ਤਾਂ ਤੁਰੇ। ਜੀ, ਜੀ, ਕਿਉਂਕਿ ਆਪਾਂ ਅੱਜ ਤੋਂ 2-3 ਮਹੀਨੇ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਸੁਨੀਲ ਹਾਂਜੀ। ਜਾਖੜ ਹੋਣੀ ਆਪਣੇ ਨੇੜਲਿਆਂ ਦੇ ਵਿੱਚ ਇਹ ਗੱਲ ਕਰਦੇ ਰਹੇ ਨੇ ਕਿ ਹੂੰ, ਠੀਕ ਹੈ ਯਾਰ, ਜੇ ਮੈਂ ਇੱਥੇ ਫਿੱਟ ਨਹੀਂ ਗਾ ਤਾਂ ਫਿਰ ਰਾਹੁਲ ਗਾਂਧੀ ਕਰ ਲਓ ਇਹ ਫੋਨ ਜੇ ਉਹਨੂੰ ਲੋੜ ਹੈ। ਹੂੰ, ਕਹਿੰਦੇ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਜਾਣ ਲਈ ਤਿਆਰ ਹਾਂ, ਬਸ਼ਰਤੇ ਰਾਹੁਲ ਗਾਂਧੀ ਕੋਲ ਫੋਨ ਕਰੇ। ਹੂੰ, ਹੂੰ, ਰਾਹੁਲ ਗਾਂਧੀ ਕਹਿੰਦਾ ਕਿ ਠੀਕ ਹੈ ਵੀ, ਬੇਸ਼ੱਕ ਮੰਨਿਆ ਜਾਂਦਾ ਰਿਹਾ ਕਿ ਕਾਂਗਰਸ ਸੁਨੀਲ ਜਾਖੜ ਨਾਲ ਇੱਕ ਵਾਰ ਨਹੀਂ 2 ਵਾਰ ਧੱਕਾ ਹੋਇਆ। ਪਹਿਲਾਂ ਧੱਕਾ ਹੋਇਆ ਬਿਨਾਂ ਕਾਰਨ ਤੋਂ ਪ੍ਰਧਾਨਗੀ ਹਟਾ ਕੇ ਨਵਜੋਤ ਸਿੱਧੂ ਨੂੰ ਦਿੱਤੀ, ਫਿਰ ਮੁੱਖ ਮੰਤਰੀ ਅਗਲਾ ਬਣਦਾ ਰਹਿ ਗਿਆ, ਇਸ ਲਈ ਜਿੱਥੇ ਨਹੀਂ ਵੀ ਜਾਣਾ ਸੀ ਉਹ ਵੀ ਅੱਕ ਚੱਬਿਆ, BJP ਚਲਾ ਗਿਆ, ਹੈਨਾ। ਪਰ ਉਹ ਸਭ ਦੇ ਦਰਮਿਆਨ ਰਾਹੁਲ ਗਾਂਧੀ ਇੱਕ ਵਾਰ ਸ਼ਿਮਲੇ ਤੋਂ ਆਉਂਦਾ ਹੋਇਆ ਚੇਚੇ ਤੌਰ ਤੇ ਚੰਡੀਗੜ੍ਹ ਆਇਆ ਤੇ ਨਾਲ ਲੈ ਕੇ ਗਿਆ ਦਿੱਲੀ ਨੂੰ, ਤੇ ਮੰਨਿਆ ਜਾ ਰਿਹਾ ਸੀ ਕਿ ਇਹਨਾਂ ਨੂੰ ਬੜਾ ਥਾਂ ਮਿਲ ਸਕਦਾ ਪਾਰਟੀ 'ਚ। ਔਰ ਕੋਈ ਸ਼ੰਕੇ ਸ਼ੋਭੇ ਨਹੀਂ ਕਿ ਜੇ ਅੱਜ ਸੁਨੀਲ ਜਾਖੜ ਪਾਰਟੀ 'ਚ ਹੁੰਦਾ, ਸ਼ਾਇਦ ਖੜਗੇ ਦੀ ਥਾਂ ਸੁਨੀਲ ਜਾਖੜ ਵੀ ਹੋ ਸਕਦਾ ਸੀ। ਸਹੀ। ਤੇ ਪਤਾ ਨਹੀਂ ਹੁੰਦਾ ਕਿ ਤੁਹਾਡਾ ਆਕਾ ਤੁਹਾਡੇ ਬਾਰੇ ਕੀ ਸੋਚ ਰਿਹਾ ਤੇ ਤੁਸੀਂ ਕੀ ਸੋਚ ਰਹੇ ਹੋ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜੀ, ਆਵਾਜ਼ ਆ ਰਹੀ ਹੈ? ਹਾਂਜੀ ਸ਼ਰਮਾ ਜੀ, ਮੈਂ ਸੁਣ ਰਿਹਾ ਤੁਹਾਨੂੰ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਸੁਨੀਲ ਜਾਖੜ ਹੋਰੀ ਲੱਗਦਾ BJP 'ਚ ਇਕੱਲੇ ਪੈ ਗਏ ਨੇ, ਕਿਉਂਕਿ ਲੀਡਰਸ਼ਿਪ ਦਾ ਸਾਥ ਉਹਨਾਂ ਨੂੰ ਪਹਿਲੇ ਦਿਨ ਤੋਂ ਨਹੀਂ ਮਿਲਿਆ। ਉਹ ਆਪਣੇ ਦਮਖਮ ਤੇ ਜਿੰਨਾ ਲੜੇ ਝੜੇ ਖੜੇ ਕੰਮ ਕੀਤਾ, ਤੇ ਹੁਣ ਉਹਨਾਂ ਨੇ ਮੈਨੂੰ ਲੱਗਦਾ ਕਿ ਤੈਅ ਕਰ ਲਿਆ। ਵੈਸੇ ਚੋਣਾਂ ਨਾ ਲੜਨ ਦਾ ਫੈਸਲਾ ਉਹ ਪਹਿਲਾਂ ਹੀ ਕਰ ਚੁੱਕੇ ਨੇ, ਪਰ ਅਜਿਹਾ ਬੰਦਾ, ਐਕਟਿਵ ਬੰਦਾ ਘਰੇ ਨਹੀਂ ਬੈਠ ਸਕਦਾ। ਔਰ ਉਹ ਵੀ ਜਿਹਦੀ ਪੀੜ੍ਹੀਆਂ ਦਰ ਪੀੜ੍ਹੀ ਰਾਜਨੀਤੀ ਦੇ ਵਿੱਚ ਤੁਰਿਆ ਆਉਂਦਾ ਹੋਵੇ, ਉਹ ਤਾਂ ਵੈਸੇ ਹੀ ਬਿਮਾਰ ਹੋ ਜਾਊਗਾ ਵਿਹਲਾ ਬੈਠ ਕੇ ਨਾ। ਸੋ ਇਸ ਲਈ ਸੁਨੀਲ ਜਾਖੜ ਹੁਣ ਇੰਤਜ਼ਾਰ 'ਚ ਨੇ ਕਿ ਰਾਹੁਲ ਗਾਂਧੀ ਦਾ ਫੋਨ ਕਦੋਂ ਆਉਂਦਾ। ਵੈਸੇ ਪ੍ਰਵੀਨ ਜੀ 2.5 ਸਾਲ ਰਹਿ ਗਏ ਪੰਜਾਬ ਦੀਆਂ ਚੋਣਾਂ 'ਚ, ਤੇ 2.5 ਸਾਲਾਂ ਤੋਂ ਸਾਲ ਪਹਿਲਾਂ ਸਾਰੀਆਂ ਸਰਗਰਮੀਆਂ ਸ਼ੁਰੂ ਹੋ ਜਾਂਦੀਆਂ, ਤੇ ਕੋਈ ਪਤਾ ਨਹੀਂ ਹਰਿਆਣਾ ਤੋਂ ਵਿਹਲੇ ਹੋ ਕੇ ਇੱਧਰ ਵੀ ਨੰਬਰ ਲੱਗ ਜਾਵੇ, ਤੇ ਕੋਈ ਹਰਜ ਨਹੀਂ। ਜੇ ਸੁਨੀਲ ਜਾਖੜ ਜਿਹਦਾ ਕਿਹਾ ਜਾਂਦਾ ਸੀਗਾ ਕਿ ਨਹੀਂ BJP ਜਾ ਸਕਦਾ, BJP ਜਾ ਸਕਦਾ, ਤਾਂ ਫਿਰ ਇਹ ਵੀ ਕੀ ਹੈ ਕਿ ਘਰ ਵਾਪਸੀ ਜੇ ਹੋਰਾਂ ਦੀ ਹੋਈ ਆ, ਬਲਵੀਰ ਸਿੱਧੂ, ਰਾਜਕੁਮਾਰ ਵੇਰਕਾ ਵਰਗਾ, ਫਿਰ ਇਹਦੀ ਵੀ ਹੋ ਸਕਦੀ। ਹਾਂਜੀ ਪਿਛਲੇ ਦਿਨੀ ਜੀ ਇੰਤਜ਼ਾਰ ਹੈ ਜੀ ਰਾਹੁਲ ਗਾਂਧੀ ਦੇ ਫੋਨ ਦਾ। ਜੀ ਬਿਲਕੁਲ, ਪਿਛਲੇ ਦਿਨੀ ਆਪਾਂ ਚਰਚਾ ਵੀ ਕੀਤੀ ਸੀ ਨਾ, ਸੁੰਦਰ ਸ਼ਾਮ ਅਰੋੜਾ ਵੀ ਉਹ ਘਰ ਵਾਪਸੀ ਕਰ ਗਏ ਨੇ, ਸ਼ਾਇਦ ਉਹ ਵੀ ਵਾਪਸ ਆਏ ਨੇ।
ਸ਼ਰਮਾ ਜੀ, ਤੁਸੀਂ ਕਿਸਾਨੀ ਧਿਰਾਂ ਦੇ ਵਿੱਚ ਵੀ ਵਿਚਰਦੇ ਰਹੇ ਆ ਤੇ ਤੁਸੀਂ ਜਿਹੜੀ ਚੰਡੀਗੜ੍ਹ ਦੇ ਵਿੱਚ ਜੋ ਸਰਗਰਮੀਆਂ ਹੁੰਦੀਆਂ ਉਹਨਾਂ ਦੇ ਨਾਲ ਵੀ ਨੇੜਿਓਂ ਵਾਹ ਵਾਸਤਾ ਰਹਿੰਦੇ ਆ। ਇੱਕ ਚਰਚਾ ਇਹ ਵੀ ਚੱਲੀ ਸੀ ਕਿ ਜਾਖੜ ਸਾਹਿਬ ਜਦੋਂ ਪਿਊਸ਼ ਗੋਇਲ ਇੱਥੇ ਸਾਲਸੀ ਮੁੱਖ ਮੰਤਰੀ ਸਾਹਿਬ ਕਰ ਰਹੇ ਸੀਗੇ, ਪਿਊਸ਼ ਗੋਇਲ ਇੱਥੇ ਆਏ ਸੀਗੇ, ਤਾਂ ਉਹਨਾਂ ਨੇ ਜਾਖੜ ਸਾਹਿਬ ਨੇ ਵੀ ਕਿਹਾ ਸੀਗਾ ਵੀ ਬਈ ਭਗਵੰਤ ਮਾਨ ਨੂੰ ਤੁਸੀਂ ਮੂਹਰੇ ਲਾ ਛੱਡਿਆ, ਅਸੀਂ ਕਿਉਂ ਨਹੀਂ, ਭਾਜਪਾ ਕਿਉਂ ਨਾ ਗੱਲ ਕਰੇ। ਬਿਲਕੁਲ ਬਿਲਕੁਲ, ਲਗਾਤਾਰ 2-3 ਦਿਨ ਜਦੋਂ ਰਾਤਾਂ ਨੂੰ ਮੀਟਿੰਗਾਂ ਹੋਈਆਂ, ਹੂੰ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਜੀ ਜੀ। ਸੋ ਉਦੋਂ ਇਹ ਵੀ ਚਰਚਾ ਚੱਲੀ ਤੇ ਇੱਕ ਜਦੋਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਫ੍ਰੀ ਹੈਂਡ ਦੇਤਾ, ਤਾਂ ਜਿਹੜਾ ਸਟੈਂਡ ਉਹ ਲੈ ਰਹੇ ਸੀ ਉੱਥੋਂ ਲੱਗਦਾ ਸੀਗਾ ਵੀ ਵਾਕਈ ਇਹਨਾਂ ਦੀ ਜਿਹੜੀ ਕਾਰਜਸ਼ੈਲੀ ਆ ਉਹ ਦੂਜੇ ਭਾਜਪਾਈਆਂ ਨਾਲੋਂ ਥੋੜੀ ਜਿਹੀ ਵੱਖਰੀ ਹੈ, ਹਟਕੇ ਹੈ। ਪਰ ਉਹ ਫਿਰ ਵੀ ਜਿਵੇਂ ਕਾਰਜਸ਼ੈਲੀ ਪ੍ਰਵੀਨ ਜੀ, ਹਾਂਜੀ, ਬੋਲੀ ਤੱਕ ਦਾ ਫਰਕ ਹੈ। ਉਹਨਾਂ ਨੂੰ ਪੰਜਾਬੀ ਨਹੀਂ ਚੰਗੀ ਤਰ੍ਹਾਂ ਬੋਲਣੀ ਆਉਂਦੀ ਉਹਨਾਂ ਦੇ ਭਾਜਪਾਈਆਂ ਦਾ। ਹਾਂ ਸਹੀ ਸੀ, ਬਿਲਕੁਲ ਸਹੀ ਹੈ ਜੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਸ਼ਰਮਾ ਜੀ, ਤੁਸੀਂ ਵੀ ਪੇਂਡੂ ਜ਼ਿੰਦਗੀ ਨੂੰ ਮਾਣ ਰਹੇ ਹੋ, ਹੁਣ ਵੀ ਪਿੰਡ ਦੇ ਨਾਲ ਵਾਹ ਵਾਸਤਾ ਹੋ। ਪਿੰਡ ਦੇ ਵਿੱਚ ਜੇ ਕੋਈ ਬੰਦਾ ਮੋਹਤਵਰ ਢਿੱਲਾ ਮੱਠਾ ਕਿਤੇ ਹੋ ਜੇ, ਤੇ ਖਾਸ ਤੌਰ ਤੇ ਜੇ ਕੋਈ ਆਮ ਰਿਸ਼ਤੇਦਾਰ ਸਧਾਰਨ ਵੀ ਆਪਣਾ ਢਿੱਲਾ ਮੱਠਾ ਹੋ ਜੇ, ਹਸਪਤਾਲ ਦਾਖਲ ਹੋ ਜੇ, ਤਾਂ ਬੰਦਾ ਪਹੁੰਚਦਾ ਹਨੇਰੇ ਸਵੇਰੇ, ਪਾਣੀ ਦੀ ਵਾਰੀ ਲਾ ਕੇ ਜਾਂ ਹੋਰ ਕੰਮ ਧੰਦੇ ਮੁਕਾ ਕੇ। ਬੰਦਾ ਕਹਿੰਦਾ ਕਿ ਯਾਰ ਪਹੁੰਚੋ, ਮੋਹਤਵਰ ਬੰਦਾ ਪਿੰਡ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਆਉਂਦਾ ਜਾਂਦਾ, ਇਹਦੇ ਜਾਣਾ ਚਾਹੀਦਾ ਆਪਾਂ ਨੂੰ। ਮੁੱਖ ਮੰਤਰੀ ਪੰਜਾਬ ਮਾਨ ਸਾਹਿਬ 3 ਦਿਨਾਂ ਤੋਂ ਹਸਪਤਾਲ ਦੇ ਬੈੱਡ ਤੇ ਪਏ ਨੇ, ਪਰ ਕੀ ਇਹ ਗੱਲ ਸੱਚ ਹੈ ਕਿ ਮਾਨ ਦੀ ਹਸਪਤਾਲ ਦੇ ਵਿੱਚ ਤੀਜੀ ਰਾਤ ਹੈ ਪਰ ਬੋੜਿਆ ਕੋਈ ਨਹੀਂ? ਬਿਲਕੁਲ, ਕਿਸੇ ਨੇ ਸਾਰ ਨਹੀਂ ਪੁੱਛੀ ਨਾ ਜੀ, ਕੋਈ ਖਬਰ ਲੈਣ ਨਹੀਂ ਆਇਆ। ਪੁਲਿਸ ਤੰਤਰ ਖੜਾ ਹੈ, ਸੁਰੱਖਿਆ ਦਸਤੇ ਖੜੇ ਨੇ, ਪਹਿਰਾ ਲੱਗਿਆ ਹੈ ਨਾ, ਤੇ ਬਾਹਰ ਮੀਡੀਆ ਸਾਰਾ ਡੀਕ ਰਿਹਾ ਹੈ। ਅਸੀਂ ਕੋਈ ਨਹੀਂ ਦੇਖਿਆ ਕਿ ਉੱਥੇ ਆਉਂਦਾ ਜਾਂਦਾ ਹੋਵੇ ਜੀ। ਮਤਲਬ ਕੱਲਿਆਂ ਛੱਡ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ, ਜਾਂ ਕੱਲੇ ਰਹਿ ਗਏ ਨੇ? ਇਹਦੇ ਮਾਇਨੇ ਕੀ ਨੇ? ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾ ਰਿਹਾ? ਕੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਤਿਆਰੀ ਕੀਤੀ ਜਾ ਰਹੀ ਹੈ? ਮੈਂ 3 ਪਹਿਲੂ ਜਿਹੜੇ ਹਸਪਤਾਲ ਦੇ ਨਾਲ ਸੰਬੰਧਿਤ ਨੇ ਜੀ ਜੀ। ਪਹਿਲਾ ਪਹਿਲੂ ਜਿਹੜਾ ਇੱਕ ਬੁਲੇਟਿਨ ਮਤਲਬ ਪੂਰੀ ਤਰ੍ਹਾਂ ਇੱਕ ਖਬਰ ਦੇ ਰੂਪ ਦੇ ਵਿੱਚ ਜਾਰੀ ਕੀਤਾ ਫੋਰਟਿਸ ਹਸਪਤਾਲ ਨੇ, ਉਹਨਾਂ ਦੇ ਡਾਕਟਰਾਂ ਦੇ ਪੈਨਲ ਨੇ, ਕਿ ਜੀ ਹਾਂ ਉਹਨਾਂ ਦੇ ਫੇਫੜਿਆਂ 'ਚ ਸੋਜ ਹੈ ਥੋੜੀ ਜੀ, ਤੇ ਜੀ ਹਾਰਟ ਤੇ ਪ੍ਰੈਸ਼ਰ ਪੈਂਦਾ ਹੈ, ਇਸ ਲਈ ਖੂਨ ਦਾ ਬਲੱਡ ਪ੍ਰੈਸ਼ਰ ਵੱਧ ਘਟ ਰਿਹਾ ਜੀ, BP ਦੀ ਦਿੱਕਤ ਹੈ। ਠੀਕ ਹੈ ਜੀ। ਫਿਰ ਦੂਜੀ ਜਾਣਕਾਰੀ ਅੱਜ ਨਸਰ ਕੀਤੀ ਕਿ ਜੀ ਟੈਸਟ ਕਾਫੀ ਹੋ ਗਏ ਨੇ, ਹਾਰਟ ਨਾਲ ਸੰਬੰਧਿਤ ਕੁਝ ਟੈਸਟਾਂ ਦੀ ਅਜੇ ਰਿਪੋਰਟ ਆਉਣੀ ਬਾਕੀ ਹੈ, ਸਾਰੇ ਉਹਨਾਂ ਦੇ ਅੰਗ ਸਹੀ ਕੰਮ ਕਰ ਰਹੇ ਨੇ। ਮਤਲਬ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਲੀਵਰ ਲੂਵਰ ਦਾ ਫਿਕਰ ਕਰਦੇ ਨੇ ਕੋਈ ਮਸਲਾ ਨਹੀਂ, ਉਹ ਵੀ ਠੀਕ ਹੈ। ਹਾਂ, ਪਰ ਕਹਿੰਦੀ ਜੀ ਹਾਰਟ ਨਾਲ ਸੰਬੰਧਿਤ ਕੁਝ ਦਿੱਕਤਾਂ ਦੀ ਸ਼ੰਕਾ ਹੈਗੀ ਹੈ। ਦੂਜਾ ਪਹਿਲੂ ਹੈ। ਤੀਜਾ ਪਹਿਲੂ, ਹੁਣ ਇਹ ਕੁਝ ਦੇਰ ਪਹਿਲਾਂ ਇਹ ਜਾਣਕਾਰੀ ਬਕਾਇਦਾ ਤੌਰ ਤੇ ਬਾਹਰ ਦਿੱਤੀ ਗਈ ਜਾਂ ਬਾਹਰ ਆਉਣ ਦਿੱਤੀ ਗਈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲੇ ਦੀ ਲਾਅ ਯੂਨੀਵਰਸਿਟੀ ਦੇ ਵਿੱਚ ਜੋ ਮਸਲਾ ਚੱਲ ਰਿਹਾ ਹੈ ਨਾ, ਉੱਥੇ ਜਿਹੜੀਆਂ ਬੱਚੀਆਂ ਧਰਨੇ ਤੇ ਬੈਠੀਆਂ ਨੇ VC ਨੂੰ ਹਟਾਉਣ ਦੇ ਲਈ, ਉਹਨਾਂ ਨਾਲ ਖੁਦ ਫੋਨ ਤੇ ਗੱਲਬਾਤ ਕੀਤੀ ਹੈ। ਤੇ ਜੇ ਉਹਨਾਂ ਬੱਚੀਆਂ ਨਾਲ ਫੋਨ ਤੇ ਗੱਲਬਾਤ ਹੋ ਸਕਦੀ ਹੈ ਔਰ ਉਹਦੀ ਮੀਡੀਆ 'ਚ ਖਬਰ ਆ ਸਕਦੀ ਹੈ, ਫਿਰ ਕੇਜਰੀਵਾਲ ਫੋਨ ਤੇ ਹਾਲ ਚਾਲ ਪੁੱਛਿਆ, ਉਹਦੀ ਖਬਰ ਕਿੱਥੇ ਹੈ ਜਨਾਬ? ਪ੍ਰਤਾਪ ਬਾਜਵੇ ਨੇ ਫੋਨ ਕੀਤਾ, ਉਹਦੀ ਖਬਰ ਕਿੱਥੇ ਹੈ ਜਨਾਬ? ਹੈ ਨਾ, ਕੀ ਰਾਘਵ ਚੱਡਾ ਨੇ ਹਾਲ ਪੁੱਛਿਆ, ਕਿ ਸੰਦੀਪ ਪਾਠਕ ਨੇ ਹਾਲ ਪੁੱਛਿਆ, ਕੀ MLA ਮੰਤਰੀ ਗਏ, ਕਿੱਥੇ ਉਹ ਖਬਰਾਂ? ਖਬਰਾਂ ਤਾਂ ਹੁਣ ਜੇ ਕੋਈ ਪੁੱਛੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਛੂਤ ਦੀ ਬਿਮਾਰੀ ਨਹੀਂ ਹੈ, ਕੋਈ ਕਰੋਨਾ ਨਹੀਂ ਹੋਇਆ। ਸਹੀ, ਕੋਈ ਜਿਹੜਾ ਹਸਪਤਾਲ ਇਹ ਜਾਰੀ ਕਰ ਰਿਹਾ ਉਹਨਾਂ ਦੇ ਸਿਹਤ ਦਾ ਹਵਾਲਾ ਦੱਸ ਕੇ ਕਿ ਅੱਜ ਏਦਾਂ ਕੱਲ ਏਦਾਂ, ਆਹ ਟੈਸਟ ਉਹ ਟੈਸਟ, ਜੇ ਉਹਨੇ ਰੋਕ ਲਈ ਹੁੰਦੀ ਥੱਲੇ ਉਹਨੇ ਇਹ ਵੀ ਲਿਖਣਾ ਸੀ ਕਿ ਆਉਣ ਜਾਣ ਵਾਲੇ ਮਿਲਣ ਵਾਲੇ ਤੇ ਪੂਰਾ ਰੋਕ ਹੈ। ਸਹੀ ਸੀ, ਬਿਲਕੁਲ। ਜਾਂ ਸਰਕਾਰ ਵੱਲੋਂ ਕਿਸੇ ਵੱਲੋਂ ਇਹ ਬਿਆਨ ਨਹੀਂਗਾ। ਤੇ ਜੇ ਫੋਨ ਤੇ ਗੱਲ ਉਹਨਾਂ ਨਾਲ ਹੋ ਸਕਦੀ ਹੈ, ਮਤਲਬ ਫੋਨ ਤੇ ਗੱਲਬਾਤ ਕਰਨ ਜੋਗੇ ਹੈਗੇ ਨੇ ਮੁੱਖ ਮੰਤਰੀ ਨੇ। ਬਣਦਾ ਤਾਂ ਵਿਰੋਧੀ ਧਿਰ ਦਾ ਵੀ ਜਾਣਾ, ਪਰ ਇੱਥੇ ਸੱਤਾ ਵਾਲੇ ਨਹੀਂ ਜਾ ਰਹੇ। ਜਿਨ੍ਹਾਂ ਨੂੰ ਤਾਜ਼ੀਆਂ ਵਜ਼ੀਰੀਆਂ ਮਿਲੀਆਂ, ਜਿਹੜੇ ਇੱਕ ਦਿਨ ਘਰੇ ਗੁਲਦਸਤੇ ਦੇ ਕੇ ਫੋਟੋਆਂ ਖਿਚਾ ਰਹੇ ਸੀ, ਉਹਨਾਂ 'ਚ ਨਹੀਂ ਕੋਈ ਵੋੜਿਆ, ਪੁਰਾਣਿਆਂ 'ਚ ਨਹੀਂ ਕੋਈ ਵੋੜਿਆ। ਹਾਈ ਕਮਾਂਡ ਜਿਹੜੀ ਕਹਿੰਦੀ ਸੀ ਕੇਜਰੀਵਾਲ ਜੀ ਅੰਦਰ ਚੱਲੇ, ਮੇਰੇ ਵਾਲੀ ਸੈਲਫੀ ਲਾ ਲਓ, ਮੇਰੇ ਵਾਲੀ ਫੋਟੋ ਲਾ ਲਓ ਸਲਾਖਾਂ ਪਿੱਛੇ ਵਾਲੀ, ਜਿਹੜੇ ਕੇਜਰੀਵਾਲ ਜੀ ਕਦੇ ਪੈਰੀ ਹੱਥ ਲਾਉਂਦੇ ਨੂੰ ਚੱਕ ਕੇ ਗੱਲ ਲਾਉਂਦੇ ਸੀਗੇ, ਹੈ ਨਾ, ਉਹ ਨਹੀਂ ਦੇਖ ਰਹੇ। ਉਹ ਕੇਜਰੀਵਾਲ ਜੀ ਖਬਰ ਲੈਣ ਨਹੀਂ ਹੈ। ਮਤਲਬ ਤੁਹਾਡੀ ਹਾਈ ਕਮਾਂਡ ਤੁਹਾਡੀ ਖਬਰ ਲੈਣ ਨਾ ਆਵੇ, ਇਹਦਾ ਮਤਲਬ ਤੁਹਾਡੇ ਨਾਲ ਉਹਨਾਂ ਦਾ ਰਿਸ਼ਤਾ ਵਿਗੜ ਗਿਆ। ਆਪਣੇ ਤਾਂ ਪਿੰਡਾਂ 'ਚ ਬਾਈ ਇਹ ਆ ਕਿ ਬਿਮਾਰ ਹੋਣ ਤੇ, ਅਜੇ ਸਥਿਤੀ ਹੋਣ ਤੇ ਦੁਸ਼ਮਣ ਵੀ ਆ ਜਾਂਦਾ, ਚੱਲ ਯਾਰ ਹਾਲ ਤਾਂ ਪੁੱਛ ਲਓ। ਹਾਂਜੀ, ਆਪਾਂ ਵੇਖਿਆ ਹੀ ਮੌਤਾਂ ਦੇ ਸੱਥਰਾਂ ਤੇ ਲੋਕ ਇਕੱਠੇ ਹੋ ਜਾਂਦੇ।
ਆਪਾਂ ਸਾਰੀਆਂ ਰੜਕਾਂ ਮੁੰਡੇ ਦੇ ਵਿਆਹ ਤੇ ਕੱਢਦੇ ਆ, ਕੁੜੀ ਦੇ ਵਿਆਹ ਤੇ ਬਿਮਾਰੀ ਤੇ ਨਹੀਂ ਕੱਢਦੇ ਕਦੇ। ਨਹੀਂ ਕਰਦੇ, ਬਿਲਕੁਲ ਸਹੀ। ਤੇ ਫਿਰ ਹਾਈ ਕਮਾਂਡ ਕਿਉਂ ਨਹੀਂ ਆਈ ਜਨਾਬ? ਚਲੋ ਉਹਨਾਂ ਦਾ ਛੱਡੋ, ਐਮਐਲਏ ਕਿੱਥੇ ਨੇ? ਉਹਨਾਂ ਦਾ ਛੱਡੋ, ਜਿਹੜੀ ਕੈਬਨਿਟ ਦੇ ਤੁਸੀਂ ਮੁਖੀ ਹੋ, ਤੁਹਾਡੀ ਕੈਬਨਿਟ ਕਿੱਥੇ ਹੈ? ਕੀ ਕੈਬਨਿਟ ਨੂੰ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਹਾਈ ਕਮਾਂਡ ਨੇ ਰੋਕ ਦਿੱਤਾ ਕਿ ਤੁਸੀਂ ਹਾਲ ਪੁੱਛਣ ਨਹੀਂ ਜਾਣਾ? ਜਾਂ ਉਹਨਾਂ ਨੂੰ ਡਰ ਲੱਗਦਾ ਕਿ ਹਾਈ ਕਮਾਂਡ ਦੇ ਕੈਮਰੇ ਨੇ, ਹਾਈ ਕਮਾਂਡ ਦੀ ਸੀਆਈਡੀ ਹੈ, ਰਿਪੋਰਟ ਜਦੋਂ ਚੱਲ ਜਾਣੀ ਹੈ ਕਿ ਭਗਵੰਤ ਮਾਨ ਦਾ, ਇਹਦਾ ਮਤਲਬ ਤੁਹਾਨੂੰ ਖਬਰ ਪੁੱਛਣ ਤੋਂ ਡਰ ਲੱਗਦਾ ਕਿ ਹਾਈ ਕਮਾਂਡ ਕਿਤੇ ਸਾਨੂੰ ਇਸ ਕਰਕੇ ਵੀ ਨਾ ਛੁੱਟੀ ਕਰ ਦੇਵੇ। ਚਰਚੇ ਪ੍ਰਵੀਨ ਜੀ ਇੱਥੋਂ ਤੱਕ ਚੱਲੇ ਨੇ ਕਿ ਹਾਈ ਕਮਾਂਡ ਨੇ, ਕੇਜਰੀਵਾਲ ਦੀ ਟੀਮ ਨੇ ਸਲਾਹ ਪੁੱਛੀ ਹੈ ਕਿ ਕੀ ਆਪਾਂ ਕਾਰਜਕਾਰੀ ਮੁੱਖ ਮੰਤਰੀ ਲਾ ਸਕਦੇ ਹਾਂ। ਉਹ ਅੱਛਾ, ਉਹ ਭਰਾਵਾ ਇਹ ਸੰਸਥਾ ਦਾ ਕਿਸ ਦਾ ਪ੍ਰਧਾਨ ਥੋੜਾ ਹੈ ਕਿ ਹਾਂ ਪ੍ਰਿੰਸੀਪਲ ਬੁੱਧਰਾਮ ਨੂੰ ਨਾਲ ਲਾ ਦੂੰਗੇ। ਸਹੀ ਇਹ ਸੰਵਿਧਾਨਕ ਅਹੁਦਾ ਹੈ। ਇੱਥੇ ਤੁਸੀਂ ਜੇ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਦਿੰਦੇ ਹੋ ਤਾਂ ਉਹ ਸੰਵਿਧਾਨਕ ਅਹੁਦਾ ਨਹੀਂ ਹੈਗਾ। ਬਿਲਕੁਲ ਜੀ। ਉਹ ਮੰਤਰੀਆਂ ਨੂੰ ਤੁਸੀਂ ਫੱਟੀ ਦੇ ਥੱਲੇ ਲਿਖਣ ਲਈ ਉਹ ਦਿੰਦੇ ਹੋ ਕਿ ਹਾਂ ਬਾਹਰ ਜਿਹੜਾ ਨੇਮ ਪਲੇਟ ਲਾਈ ਉਹਦੇ ਉੱਪਰ ਉਪ ਮੁੱਖ ਮੰਤਰੀ ਲਿਖ ਲਿਓ। ਹਾਂ, ਇਸ ਨਾਤੇ ਕਿ ਜੇ ਹੁਣ ਸੀਨੀਅਰਟੀ ਬਣ ਗਈ, ਮੁੱਖ ਮੰਤਰੀ ਦੀ ਗੈਰ ਹਾਜ਼ਰੀ 'ਚੋਂ ਮੀਟਿੰਗ ਕਰ ਦੇਵੇ, ਉਹ ਵੱਖਰੀ ਗੱਲ ਹੈ। ਪਰ ਤੁਸੀਂ ਇਹ ਨਹੀਂ ਗਾ ਕਿ ਕਿਸੇ ਨੂੰ ਕਹੋਗੇ ਕਾਰਜਕਾਰੀ ਮੁੱਖ ਮੰਤਰੀ ਲਾਤਾ ਜੀ। ਸਹੀ। ਜਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਜਾਂ ਭਗਵੰਤ ਮਾਨ ਨੂੰ ਹਟਾ ਕੇ ਨਵਾਂ ਚੁਣਿਆ ਜਾਊਗਾ। ਕੀ ਆਉਂਦੇ ਕੁਝ ਦਿਨਾਂ ਦੇ ਵਿੱਚ ਐਮਐਲਏ ਬੈਠਕ ਕਰਨਗੇ, ਬੈਠਕ ਕਰਕੇ ਆਪਣਾ ਨਵਾਂ ਲੀਡਰ ਚੁਣਨਗੇ? ਕਿ ਹਸਪਤਾਲ ਤੋਂ ਛੁੱਟੀ ਦਾ ਇੰਤਜ਼ਾਰ ਕੀਤਾ ਜਾਊਗਾ? ਬੁੱਧਵਾਰ ਦੀ ਰਾਤ ਜਿਸ ਦਿਨ ਬਿਮਾਰ ਹੋਏ, ਘਰੇ 3 ਵਾਰ ਬੇਹੋਸ਼ ਹੋਏ, ਵੀਰਵਾਰ ਦੀ ਰਾਤ ਜਿਸ ਦਿਨ ਕਹਿੰਦੇ ਜੇ ਟੈਸਟਾਂ ਦੀ ਰਿਪੋਰਟ ਆਉਣੀ ਹੈ ਸਵੇਰੇ ਫੈਸਲਾ ਕਰਾਂਗੇ, ਤੇ ਹੁਣ ਸ਼ੁੱਕਰਵਾਰ ਦੀ ਰਾਤ ਵੀ ਲੰਘ ਗਈ, ਭਾਰਤੀ ਸਮੇਂ ਅਨੁਸਾਰ ਆਪਾਂ ਸ਼ਨੀਵਾਰ ਦੀ ਸਵੇਰੇ ਗੱਲ ਕਰ ਰਹੇ ਹਾਂ। ਸੋ ਇਸ ਲਈ ਸਾਰਾ ਕੁਝ ਠੀਕ ਨਹੀਂ ਹੈ। ਮੈਨੂੰ ਪਤਾ ਹੈ, ਆਪਾਂ ਇਹ ਗੱਲ ਵੀ ਸਾਂਝੀ ਕੀਤੀ ਸੀ ਕਿ ਭਗਵੰਤ ਮਾਨ ਤਾਂ ਇਹ ਵੀ ਸੋਚਦੇ ਆ ਕਿ ਲੈ ਵੀ ਕੇਜਰੀਵਾਲ ਅੰਦਰ ਹੈ, ਸੁਨੀਤਾ ਕੇਜਰੀਵਾਲ ਕਿਉਂ, ਆਤਸ਼ੀ ਗੋਪਾਲ ਰਾਏ ਕਿਉਂ, ਮੈਨੂੰ ਦਿੱਲੀ ਦੇ ਮੁੱਖ ਮੰਤਰੀ ਦਾ ਵਾਧੂ ਚਾਰਜ ਦੇ ਦਿਓ। ਤੁਹਾਡੇ ਯਾਦ ਆਪਾਂ ਇਹ ਗੱਲ ਕੀਤੀ? ਹਾਂਜੀ, ਕੀਤੀ ਸੀ ਮੈਨੂੰ ਯਾਦ। ਤੇ ਕਦੋਂ ਦਾ ਪਲਟ ਜਾਂਦਾ ਪਤਾ ਹੀ ਨਹੀਂ ਲੱਗਦਾ। ਹੁਣ ਬਿਮਾਰੀ ਹੈ ਜਾਂ ਬਿਮਾਰੀ ਦੀ ਆੜ ਹੈ, ਪਰ ਮੁੱਖ ਮੰਤਰੀ ਸਾਹਿਬ ਨੂੰ ਹਟਾਉਣ ਦਾ ਪਹਿਲੂ ਭਾਰੂ ਹੁੰਦਾ ਜਾ ਰਿਹਾ, ਔਰ ਕਿਸੇ ਦਾ ਵੀ ਹਾਲ ਚਾਲ ਪੁੱਛਣ ਨਾ ਆਉਣਾ ਇਹ ਸੰਕੇਤ ਕਰਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਰਾਜਨੀਤਿਕ ਤੌਰ ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੱਲਿਆਂ ਪਾ ਦਿੱਤਾ ਗਿਆ। ਤੇ ਇਹਦੇ ਨਾਲ ਬੀਪੀ ਸੈੱਟ ਦਾ ਕੀ ਹੋਣਾ, ਹੋਰ ਵਧਣਾ ਹੈ। ਹਾਰਟ ਵਾਲੀ ਜਿਹੜੀ ਬਿਮਾਰੀ ਉਹ ਘਟਣ ਦੀ ਬਜਾਏ ਵੱਧ ਨਾ ਜਾਵੇ, ਫਿਕਰ ਹੈ। ਪਰ ਆਪਾਂ ਕੱਲ ਵੀ ਕਹਿ ਰਹੇ ਸੀ, ਅੱਜ ਵੀ ਕਹਿ ਰਹੇ ਸੀ ਕਿ ਅਸੀਂ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਤੇ ਚਾਹੁੰਦੇ ਹਾਂ ਜਿਹੜਾ ਉਹਨਾਂ ਨੇ ਸੁਪਨਾ ਲਿਆ ਰੰਗਲਾ ਪੰਜਾਬ ਬਣਾਉਣ ਦਾ ਬਣੇ। ਪਰ ਮੈਂ ਕਹਿੰਦਾ ਜੇ ਹਸਪਤਾਲ ਨਹੀਂ ਜਾ ਸਕਦੇ ਤਾਂ ਘੱਟੋ ਘੱਟ ਬਾਈ ਜੀ ਤੁਹਾਡਾ ਲੀਡਰ ਹੈ, ਤੁਹਾਡਾ ਮੁਖੀ ਹੈ, ਤੁਹਾਡਾ ਲਾਣੇਦਾਰ ਹੈ। ਵੈਸੇ ਤਾਂ ਪੰਜਾਬ ਦਾ ਮੁਖੀ ਹੈ, ਮੁੱਖ ਮੰਤਰੀ ਬਣਦਾ ਸਹੀ ਪੰਜਾਬ ਦਾ, ਪੰਜਾਬ ਸ਼ਾਇਦ ਨਾਲ ਖੜ ਜਾਂਦਾ। ਹੁਣ ਤਾਂ ਭੇਡਾਂ ਨਹੀਂ ਨਾਲ ਖੜ ਰਹੀਆਂ। ਸੋ ਇਹ ਸਭ ਦੇ ਦਰਮਿਆਨ ਲੀਡਰਸ਼ਿਪ ਨੇ, ਕਿਸੇ ਨੇ ਮੈਨੂੰ ਦੱਸ ਦਿਓ ਕਿ ਕੋਈ ਖਬਰ ਤੁਹਾਡੇ ਕੋਲ ਇਹੀ ਜਿਹੀ ਆਪਣੀ ਹੋਵੇ ਕਿ ਜੋ ਗੁਰੂ ਘਰ ਮੱਥਾ ਟੇਕਿਆ, ਮੁੱਖ ਮੰਤਰੀ ਸਾਹਿਬ ਦੀ ਸਿਹਤਯਾਬੀ ਲਈ ਅਰਦਾਸ ਕੀਤੀ, ਦੇਖ ਕਰਾਈ, ਹੈ ਨਾ, ਕੋਈ ਜੀ। ਸੋ ਇਹਦਾ ਮਤਲਬ ਜਿਹੜੀ ਆਪਾਂ ਪਹਿਲੇ ਦਿਨ ਗੱਲ ਕੀਤੀ ਸੀ ਕਿ ਕੀ ਹਾਈ ਕਮਾਂਡ ਮਾਹੌਲ ਬਣਾ ਰਿਹਾ, ਕਿ ਇੱਕ ਮਾਹੌਲ ਇਹੋ ਜਿਹਾ ਸਿਰਜੀਏ ਕਿ ਕਿਸੇ ਨੂੰ ਫਰਕ ਨਾ ਪਵੇ ਜੇ ਭਗਵੰਤ ਮਾਨ ਹਟਾਤਾ। ਜੇ ਪਹਿਲੇ ਝਟਕੇ ਹਟਾਇਆ ਹੁੰਦਾ, ਕੇਜਰੀਵਾਲ ਦਾ ਅਸਤੀਫੇ ਤੋਂ ਬਾਅਦ ਦਿੱਲੀ ਨੇ ਕੋਈ ਰਿਐਕਟ ਨਹੀਂ ਕੀਤਾ, ਜੇ ਉੱਥੋਂ ਭਗਵੰਤ ਮਾਨ ਦੇ ਹਟਾਉਣ ਦਾ ਹੁੰਦਾ, ਮਾੜਾ ਸੀ ਚੰਗਾ ਸੀ, ਪੰਜਾਬ ਰਿਐਕਟ ਕਰ ਦਿੰਦਾ। ਪਰ ਹੁਣ ਤੁਸੀਂ ਮਾਹੌਲ ਸਿਰਜ ਲਿਆ, ਇਸ ਤਰ੍ਹਾਂ ਹਟਾਓਗੇ ਜਾਂ ਸੱਚਮੁੱਚ ਬਿਮਾਰੀ ਇੰਨੀ ਗੰਭੀਰ ਹੈ ਕਿ ਭਗਵੰਤ ਮਾਨ ਆਉਂਦੇ ਦਿਨਾਂ 'ਚ ਖੁਦ ਕਹਿ ਦੇਣਗੇ। ਪਰ ਉਹਦੇ ਨਾਲੋਂ ਵੱਡਾ ਅਫਸੋਸ ਭਗਵੰਤ ਮਾਨ ਨੂੰ ਬਿਮਾਰੀ ਨਾਲੋਂ ਇਹ ਹੋ ਰਿਹਾ ਹੋਣਾ ਕਿ ਮੇਰਾ ਕੋਈ ਹਾਲ ਪੁੱਛਣ ਵੀ ਨਹੀਂ ਆਇਆ, 3 ਰਾਤਾਂ ਹੋ ਗਈਆਂ। ਤੁਸੀਂ ਨਾ ਕਈ ਗੱਲਾਂ ਤੁਹਾਡੀਆਂ ਮੈਨੂੰ ਯਾਦ ਆ ਜਿਹਦੇ ਵਿੱਚੋਂ 2-3 ਤੇ ਇਸ ਚੀਜ਼ ਤੇ ਬਹੁਤ ਟੁੱਕਦੀਆਂ। ਇੱਕ ਤਾਂ ਤੁਸੀਂ ਇੱਕ ਗੱਲ ਆਮ ਕਰਦੇ ਹੋ ਕਿ ਸਿਆਸਤ ਦੇ ਵਿੱਚ ਜੋ ਹੁੰਦਾ ਉਹ ਦਿਖਦਾ ਨਹੀਂ, ਤੇ ਜੋ ਦਿਖਦਾ ਉਹ ਹੁੰਦਾ ਨਹੀਂ ਹੈ ਅਸਲ ਦੇ ਵਿੱਚ। ਬਿਲਕੁਲ। ਇੱਕ ਤੁਸੀਂ ਗੱਲ ਇਹ ਵੀ ਕੀਤੀ ਸੀਗੀ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਕੱਲਿਆਂ ਕਰਨ ਦਾ ਜਿਹੜਾ ਯਤਨ ਆ, ਉਹ ਵੀ ਗੱਲ ਜਿਹੜੀ ਆ ਉਹ ਆਪਾਂ ਦਰਕਨਾਰ ਨਹੀਂ ਕਰ ਸਕਦੇ। ਜਿਹੜੀ ਤੀਜੀ ਜਿਹੜੀ ਗੱਲ ਆ, ਉਹ ਲੰਘੇ ਦਿਨਾਂ ਦੇ ਵਿੱਚ ਜਦੋਂ ਆਪਾਂ ਇਸ ਮਸਲੇ ਤੇ ਚਰਚਾ ਕਰ ਰਹੇ ਸੀਗੇ, ਆਪਾਂ ਕਿਹਾ ਸੀਗਾ ਕਿ ਹਰਿਆਣੇ ਦੀਆਂ ਚੋਣਾਂ ਬਾਬਤ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਅੰਦਰ ਖਾਤੇ ਐਪੀਸੋਡ ਕੁਛ ਵਾਪਰੇ ਨੇ। ਪਰ ਇੱਕ ਗੱਲ ਤੁਸੀਂ ਕੀਤੀ ਸੀਗੀ ਕਿ ਘੁੱਗੀ ਹਟਾਤਾ, ਆਪਾਂ ਚੁੱਪ ਰਹੇ, ਆਪਾਂ ਜਸ਼ਨ ਮਨਾਏ। ਛੋਟੇ ਪਰ ਹਟਾਤਾ, ਕੋਈ ਸਬੂਤ ਨਹੀਂ, ਆਪਾਂ ਜਸ਼ਨ ਮਨਾਏ ਕਿ ਰਾਹ ਪੱਧਰਾ ਹੋ ਰਿਹਾ। ਖਹਿਰਾ ਹਟਾਤਾ, ਆਪਾਂ ਜਸ਼ਨ ਮਨਾਏ। ਕੀ ਹੁਣ ਜਦੋਂ ਸਾਨੂੰ ਹਟਾਇਆ ਜਾਊਗਾ ਸਾਡੇ ਲਈ ਕੋਈ ਹਾਂ ਦਾ ਨਾਰਾ ਮਾਰਨ ਵਾਲਾ ਬਚੂਗਾ ਜਾਂ ਨਹੀਂ? ਇਹ ਇੱਕ ਵੱਡਾ ਸਵਾਲ ਹੈ। ਆਹੀ ਤਾਂ ਸਵਾਲ ਹੈ। ਆਹੀ ਤਾਂ ਕਵਿਤਾ ਖੂਬ ਚੱਲਦੀ ਹੈ ਨਾ, ਹਾਂਜੀ, ਉਹਨਾਂ ਲਈ ਆਏ ਬਿਲਕੁਲ, ਮੈਂ ਨਹੀਂ ਬੋਲਿਆ, ਜਦੋਂ ਮੇਰੇ ਲਈ ਯਹੂਦੀਆਂ ਲਈ ਆਏ ਮੈਂ ਤਾਂ ਨਹੀਂ ਬੋਲਿਆ, ਫਲਾਣਿਆਂ ਲਈ ਆਏ ਮੈਂ ਤਾਂ ਨਹੀਂ ਬੋਲਿਆ। ਮੇਰੇ ਲਈ ਆਏ ਫਿਰ ਬੋਲਣ ਵਾਲਾ ਕੋਈ ਬਚਿਆ ਹੀ ਨਹੀਂ।
ਜਿੱਦੇ ਤੋਂ ਐਪੀਸੋਡ ਸ਼ੁਰੂ ਹੋਇਆ ਮੇਰੇ ਖਿਆਲ ਜਿੱਦੇ ਉਹਨਾਂ ਨੂੰ ਸਪੀਚ ਦੇ ਵਿੱਚ ਥਾਂ ਨਹੀਂ ਦਿੱਤੀ ਗਈ, ਸ਼ਾਇਦ ਉਦੋਂ ਹੀ ਆਪਾਂ ਇਹ ਗੱਲ ਕੀਤੀ ਸੀਗੀ, ਤੁਸੀਂ ਕਿਹਾ ਸੀਗਾ ਬਿਲਕੁਲ ਵੀ ਘੁੱਗੀ, ਛੋਟੇਪੁਰ ਜਾਂ ਧਰਮਵੀਰ ਗਾਂਧੀ ਦਾ ਵੀ ਤੁਸੀਂ ਜ਼ਿਕਰ ਕੀਤਾ ਸੀਗਾ। ਗਾਂਧੀ ਦਾ ਜ਼ਿਕਰ ਹਾਂਜੀ, ਕੀਤਾ, ਫੁਲਕਾ ਫੂਲਕਾ ਸਾਹਿਬ ਦਾ ਵੀ ਜ਼ਿਕਰ ਕੀਤਾ ਸੀਗਾ। ਜਦੋਂ ਅਸੀਂ ਉਹਨਾਂ ਬਾਰੇ ਨਹੀਂ ਬੋਲੇ ਤੇ ਸਾਡੇ ਬਾਰੇ ਬੋਲਣ ਵਾਲਾ ਕੌਣ ਬਚੂਗਾ? ਕੌਣ ਬਚੇਗਾ? ਹਾਂਜੀ, ਉਹ ਸਾਰਿਆਂ ਨੂੰ ਲਾਲਸਾਵਾਂ ਉਹਦੀਆਂ ਦੀਆਂ ਜਨਾਬ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਕਈਆਂ ਨੂੰ ਲੈਣ ਦੀ ਤੇ ਕਈਆਂ ਨੂੰ ਬਚਾਉਣ ਦੀ ਆਪਣੀ ਉਹਦੀ। ਬਿਲਕੁਲ ਬਿਲਕੁਲ। ਇਸ ਲਈ ਕੋਈ ਨਹੀਂ ਬੋਲ ਰਿਹਾ। ਹਾਂ, ਅਸੀਂ ਉਹਨਾਂ ਦੀਆਂ ਪਾਲਿਸੀਆਂ ਨਾਲ, ਉਹਨਾਂ ਦੇ ਐਕਸ਼ਨਸ ਦੇ ਨਾਲ ਸਹਿਮਤ ਹੋਈਏ ਨਾ ਹੋਈਏ, ਪਰ ਤੰਦਰੁਸਤੀ, ਸਿਹਤਯਾਬੀ ਆਪਾਂ ਸਾਰਿਆਂ ਦੀ ਮੰਗਦੇ ਹਾਂ। ਆਪਾਂ ਉਹ ਲੋਕ ਆ ਜਿਹੜੇ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੇ ਆ, ਸਰਬੱਤ ਦੇ ਭਲੇ 'ਚ ਤਾਂ ਸਾਰੇ ਹੀ ਆ ਜਾਂਦੇ ਸਾਰੇ ਜੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਭਾਰਤ ਭੂਸ਼ਣ ਦੀ ਗੱਲ ਕਰੀਏ। ਲੁਧਿਆਣੇ ਦੇ ਵਿੱਚ ਕਾਫੀ ਪ੍ਰਭਾਵੀ ਕੱਦ-ਬੁੱਤ ਹੁੰਦਾ ਸੀਗਾ, ਕਾਂਗਰਸ ਦੇ ਵਿੱਚ ਵੀ ਚੰਗੀ ਪੈਠ ਹੁੰਦੀ ਸੀ, ਪਰ ਜਿਵੇਂ ਤੁਸੀਂ ਜਾਖੜ ਸਾਹਿਬ ਦੀ ਗੱਲ ਕਰ ਰਹੇ ਸੀ, ਉਵੇਂ ਸਥਿਤੀਆਂ ਇਹਨਾਂ ਦੇ ਲਈ ਵੀ ਕੋਈ ਬਹੁਤ ਬਿਹਤਰ ਨਹੀਂ ਰਹੀਆਂ। ਉਹਨਾਂ ਦੇ ਨੇੜਲਿਆਂ ਦੀ ਜਿਹੜੀ ਜਾਇਦਾਦ ਆ ਉਹ ਈਡੀ ਨੇ ਸੀਜ਼ ਕਰ ਦਿੱਤੀ ਹੈ। ਦੇਖੋ, ਭਾਰਤ ਭੂਸ਼ਣ ਆਸ਼ੂ ਵਿਜੀਲੈਂਸ ਦੀ ਰਡਾਰ ਤੇ ਵੀ, ਈਡੀ ਦੀ ਰਡਾਰ ਤੇ ਵੀ ਗ੍ਰਿਫਤਾਰ ਵੀ, ਕਾਰਵਾਈਆਂ ਹੋ ਵੀ ਗਈਆਂ ਤੇ ਹੁਣ ਈਡੀ ਨੇ ਅੱਜ ਦਰਜਨਾਂ ਦੇ ਹਿਸਾਬ ਨਾਲ ਛਾਪਾਮਾਰੀ ਕੀਤੀ। ਕੀ ਜਲੰਧਰ, ਕੀ ਮੋਹਾਲੀ, ਖੰਨਾ, ਲੁਧਿਆਣਾ, ਕਿੰਨੇ ਥਾਵਾਂ ਦੇ ਉੱਤੇ ਤੇ ਨੇੜਲੇ ਰਿਸ਼ਤੇਦਾਰਾਂ ਦੀ ਕਰੀਬ 23 ਕਰੋੜ 22 ਕਰੋੜ 78 ਲੱਖ ਤੋਂ ਵੱਧ ਦੀ ਜਾਇਦਾਦ ਸੀਜ਼ ਕਰਤੀ। ਠੀਕ ਹੈ। ਸੋ ਜਿਹੜਾ ਬੋਲਦਾ ਸੀ ਭਾਰਤ ਭੂਸ਼ਣ ਆਸ਼ੂ ਦੀ ਢਾਲ ਬਣ ਕੇ ਸਭ ਤੋਂ ਪਹਿਲਾਂ, ਉਹ ਤਾਂ ਹੁਣ ਉੱਧਰ ਬੈਠਾ ਜਿਹਨਾਂ ਨੇ ਈਡੀ ਭੇਜਣੀ ਹੁੰਦੀ ਹੈ। ਰਵਨੀਤ ਬਿੱਟੂ ਜੀ, ਠੀਕ ਹੈ। ਬੇਸ਼ੱਕ ਉਹ ਕਹਿੰਦੇ ਸੀ ਪਾਰਟੀਆਂ ਆਪਣੀ ਥਾਂ, ਜਰਾਨਾ ਆਪਣੀ ਥਾਂ, ਪਰ ਰਾਜਨੀਤੀ 'ਚ ਕੋਈ ਦੋਸਤੀ ਨਹੀਂ, ਕੋਈ ਮਿੱਤਰਤਾ ਨਹੀਂ, ਹੈ ਨਾ। ਤੁਸੀਂ ਜਿੱਧਰ ਹੈਗੇ ਹੋ ਉੱਧਰ ਦਾ ਬਾਜਾ ਵਜਾਉਂਦੇ ਹੋ, ਹੁਣ ਉੱਧਰ ਦਾ ਬਾਜਾ ਵਜਾ ਰਹੇ ਹੋ। ਤੇ ਇੱਧਰ ਜਿਹੜੀ ਪਾਰਟੀ 'ਚ ਹੈਗਾ ਭਾਰਤ ਭੂਸ਼ਣ ਆਸ਼ੂ, ਹਾਂਜੀ ਹਾਂਜੀ, ਉਹਨਾਂ ਦੇ ਸਾਥੀ ਵੀ ਕਾਗਜ਼ੀ ਪੱਤਰੀ ਥੋੜਾ ਬਹੁਤ ਬੋਲਦੇ ਨੇ। ਇੱਕ ਅੱਧੀ ਵਾਰ ਕੀਤਾ ਸੀ ਰਾਜਾ ਬੜਿੰਗਰ ਉਹਨਾਂ ਵੀ ਡਰਾਮਾ ਡਰੂਮਾ ਕਿ ਅਸੀਂ ਨਾਲ ਹੈ, ਜੇ ਹੈ ਵੋ ਹੈ, ਪਰ ਜਦੋਂ ਐਮਪੀ ਦੀ ਚੋਣ ਲੜੀ ਉਹ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨਾਲ ਰਿਸ਼ਤਾ ਉਹਨਾਂ ਦਾ ਵੀ ਕੋਈ ਬੜਾ ਵਧੀਆ ਨਹੀਂ। ਹਾਂਜੀ ਹਾਂਜੀ, ਬਿਲਕੁਲ, ਠੀਕ ਹੈ ਨਾ। ਸਭ ਨੂੰ ਪਤਾ ਕਿ ਉਹਨਾਂ ਨੂੰ ਤਾਂ ਲੁਧਿਆਣੇ ਤੋਂ ਬਾਹਰ ਵਾਲੇ ਪਾਸੇ 'ਚ ਜਾ ਕੇ ਬਚਿਆ, ਲੁਧਿਆਣੇ 'ਚ ਤਾਂ ਕੰਮ ਫਸ ਗਿਆ ਸੀ। ਸੋ ਇਸ ਲਈ ਹੁਣ ਭਾਰਤ ਭੂਸ਼ਣ ਆਸ਼ੂ ਨਾਲ ਰਿਸ਼ਤਾ ਉਹਨਾਂ ਦਾ ਵੀ ਸਖਾਵਾਂ ਨਹੀਂ, ਤੇ ਦੂਜਾ ਉਹਦੇ ਨਾਲ ਵੀ ਸਖਾਵਾਂ ਹੋਵੇ ਜਾਂ ਨਾ ਹੋਵੇ। ਕਾਂਗਰਸੀ ਇਸ ਗੱਲੋਂ ਵੀ ਡਰਦੇ ਆ ਕਿ ਜੇ ਅਸੀਂ ਹਰਾ ਨਾਰਾ ਮਾਰਨ ਚਲੇ ਗਏ, ਅਸੀਂ ਪਹਿਰੇਦਾਰੀ ਕਰਨ ਚਲੇ ਗਏ, ਅਸੀਂ ਇਹਦੀ ਪੈਰਵੀ ਕਰਨ ਚਲੇ ਗਏ, ਕਿਤੇ ਈਡੀ ਨੂੰ, ਬੀਜੇਪੀ ਨੂੰ ਸਾਡੇ ਚਿਹਰੇ ਨਾਲ ਯਾਦ ਆ ਜਾਣਗੇ, ਅੱਛਾ ਇਹਨਾਂ ਕੰਨੀ ਵੀ ਭੇਜੋ ਮੜੀ ਜੀ ਈਡੀ। ਅੱਧੇ ਡਰਦੇ ਨਹੀਂ ਬੋਲਦੇ। ਸੋ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ। ਮੈਂ ਕਹਿੰਦਾ ਜਨਾਬ, ਜਿੰਨਿਆਂ ਨੇ ਭ੍ਰਸ਼ਟਾਚਾਰ ਕੀਤਾ ਉਹਨਾਂ ਸਾਰਿਆਂ ਦੀ ਮੁਸ਼ਕਲਾਂ ਵਧਣੀਆਂ ਚਾਹੀਦੀਆਂ। ਉਹਨਾਂ ਸਾਰਿਆਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ। ਪਰ ਆਹ ਤਰੀਕਾ ਠੀਕ ਨਹੀਂਗਾ ਕਿ ਆਸ਼ੂ ਦੀ ਹੋ ਰਹੀ ਹੈ ਤੇ ਜਿਹੜਾ ਪੱਕਾ ਜਰਾਨਾ ਸੀ, ਢਾਲ ਬਣਦਾ ਸੀ, ਰਵਨੀਤ ਬਿੱਟੂ ਨੂੰ ਮੰਤਰੀ ਬਣ ਦਿੱਤਾ ਜਾ ਰਿਹਾ। ਜੀ ਬਿਲਕੁਲ। ਫਰੋਲਾ ਫਰੋਲੀ ਤਾਂ ਉਹਦੇ ਵੀ ਘਰੇ ਅੱਜ ਹੋ ਜਾਣੀ ਚਾਹੀਦੀ, ਉਹ ਵੀ ਤਾਂ ਨੇੜਲਿਆਂ ਸੀ। ਚੰਦਦੀਨ ਦੀ ਉਹ ਗੱਲ ਹੈ ਹਜੇ। ਬਿਲਕੁਲ ਬਿਲਕੁਲ। ਉਹ ਸਾਰਾ ਕੁਝ ਜਿਹੜਾ ਕੁਝ ਇਹਨਾਂ ਬੰਦਿਆਂ ਨੇ ਮਾਣਿਆ ਹੋਊਗਾ ਉਹਦੇ ਨਾਲ ਵੱਧ ਤਾਂ ਬਿੱਟੂ ਨਾਲ ਇਹਨਾਂ ਨੇ ਮਾਣਿਆ ਜਾਂ ਬਿੱਟੂ ਨੇ ਇਹਨਾਂ ਨਾਲ ਮਾਣਿਆ। ਸੋ ਫਿਰ ਬਿੱਟੂ ਦੀ ਜਾਂਚ ਕਿਉਂ ਨਹੀਂ? ਸਿਰਫ ਇਸੇ ਲਈ ਕਿਉਂ ਭਾਜਪਾ ਹੀ ਹੈ? ਜਿਵੇਂ ਹੁਣ ਕੈਪਟਨ ਅਮਰਿੰਦਰ ਤੇ ਸਵਿਸ ਖਾਤੇ ਹੁਣ ਨਹੀਂ ਫਰੋਲੇ ਜਾਂਦੇ, ਕਿਉਂਕਿ ਮੰਨਿਆ ਜਾਂਦਾ ਕਿ ਬਿੱਟੂ ਉਹਦਾ ਲੈਣ ਗਿਆ, ਜਾਖੜ ਉਹਦਾ ਲੈਣ ਗਿਆ, ਹੈ ਨਾ। ਸਾਰਿਆਂ ਨੂੰ ਪਤਾ ਕਿ ਪ੍ਰਨੀਤ ਕੌਰ ਤਾਂ ਤੁੱਕਾ ਲੜਾ ਰਹੀ ਸੀ ਕਿ ਜੇ ਜਿੱਤ ਗਈ ਤਾਂ ਵੀ ਠੀਕ ਹੈ, ਨਹੀਂ ਤਾਂ ਆਪਣੇ ਖਾਤੇ ਬਚਾਉਣ ਗਈ ਸੀ, ਆਪਣੀ ਚਮੜੀ ਬਚਾਉਣ ਗਈ ਸੀ ਕੈਪਟਨ ਹੋਣੀ, ਤਾਂ ਸਭ ਨੂੰ ਪਤਾ। ਸੋ ਇਸ ਲਈ ਰੱਬ ਰੱਖਾ ਜੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਭਾਰਤੀ ਫੌਜ ਦੀ। ਕਹਿੰਦੇ ਜੰਗ ਲੜਨ ਦੇ ਲਈ ਕੋਈ ਨਵੀਂ ਪੜ੍ਹਾਈ ਪੜ੍ਹ ਰਹੀ ਹੈ ਜੀ। ਬਿਲਕੁਲ ਜੀ, ਭਾਰਤੀ ਫੌਜ 23 ਸਤੰਬਰ ਤੋਂ ਇੱਕ ਨਵਾਂ ਸਿਲੇਬਸ ਪੜ੍ਹ ਰਹੀ ਹੈ ਜੀ। ਔਰ ਮੈਨੂੰ ਲੱਗਦਾ ਕਿ ਦੁਨੀਆ ਭਰ ਦੀ ਫੌਜ ਨੂੰ, ਦੁਨੀਆ ਭਰ ਦੇ ਮੁਲਕਾਂ ਨੂੰ ਹੁਣ ਇਹ ਸਿਲੇਬਸ ਪੜ੍ਹ ਲੈਣਾ ਚਾਹੀਦਾ। ਭਾਰਤੀ ਫੌਜ ਨੇ ਮਹਿਸੂਸ ਕੀਤਾ, ਉਹਨਾਂ ਦੇ ਮੁਖੀਆਂ ਨੇ ਮਹਿਸੂਸ ਕੀਤਾ ਕਿ ਜ਼ਰੂਰੀ ਨਹੀਂ ਅਗਲੀ ਜੰਗ ਹੁਣ ਤੋਪਾਂ, ਰਫਲਾਂ, ਟੈਂਕਾਂ, ਬੰਦੂਕਾਂ ਨਾਲੇ ਲੜੀ ਜਾਵੇ। ਠੀਕ ਹੈ ਜੀ। ਵੈਸੇ ਤਾਂ ਹੁਣ ਜਿੱਦਾਂ ਦਾ ਪਰਮਾਣੂ ਆਇਆ ਉਦਣ ਦਾ ਇਹ ਹੋ ਗਿਆ ਕਿ ਪਤਾ ਨਹੀਂ ਹਥਿਆਰਾਂ ਦੀ ਲੋੜ ਪੈਣੀ ਕਿ ਨਹੀਂ ਪੈਣੀ, ਬਾਰਡਰ ਦੇ ਵੀ ਖੜਨ ਦੀ ਲੋੜ ਪੈਣੀ ਕਿ ਨਹੀਂ ਪੈਣੀ। ਫਿਰ ਉਹ ਤੋਂ ਬਾਅਦ ਹੁਣ ਤਾਂ AI ਆ ਗਈ ਹੈ ਨਾ, ਆਰਟੀਫਿਸ਼ੀਅਲ ਇੰਟੈਲੀਜੈਂਸੀ। ਉਹ ਤੋਂ ਬਾਅਦ ਤਾਂ ਬਿਲਕੁਲ ਇਹ ਲੱਗਦਾ ਕਿ ਪਤਾ ਨਹੀਂ ਕਿੱਧਰ ਨੂੰ ਜਾਣਾ। ਪਰ ਚੰਦ ਦਿਨ ਪਹਿਲਾਂ ਲੇਵਲਾਨ ਦੇ ਵਿੱਚ ਜੋ ਕੁਝ ਵਾਪਰਿਆ, ਜਿਹੜਾ ਉਹ ਪੇਜ਼ਰ ਤੇ ਵਾਕੀ ਟਾਕੀ ਅਟੈਕ ਹੋਇਆ, ਜਿਹਦੇ ਨਾਲ 34-35 ਬੰਦੇ ਮਾਰੇ ਗਏ ਤੇ ਕਰੀਬ ਮੇਰਾ ਖਿਆਲ 3000 ਦੇ ਕਰੀਬ ਬੰਦੇ ਜ਼ਖਮੀ ਹੋਏ ਨੇ। ਉਸ ਨੇ ਭਾਰਤ ਸਰਕਾਰ ਨੂੰ, ਰਾਸ਼ਟਰਪਤੀ ਨੂੰ, ਰੱਖਿਆ ਮੰਤਰਾਲੇ ਨੂੰ ਔਰ ਭਾਰਤੀ ਫੌਜ ਨੂੰ ਸੋਚਣ ਲਈ ਮਜਬੂਰ ਕੀਤਾ ਕਿ ਬਈ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇਹਦਾ ਮਤਲਬ ਕਿਤੇ ਅਸੀਂ ਇਹ ਤਾਂ ਨਹੀਂ ਕਿ ਸਾਰੇ ਜਣੇ ਬੰਬ ਚੁੱਕੀ ਫਿਰਦੇ ਹੋਈਏ। ਪ੍ਰਵੀਨ ਜੀ, ਆਪਾਂ 2-3 ਵਾਰ ਇਸ ਪਹਿਲੂ ਤੇ ਗੱਲ ਕਰ ਚੁੱਕੇ ਹਾਂ ਕਿ ਇਹ ਫੋਨ, ਇਹ ਲੈਪਟਾਪ, ਇਹ ਟੈਕਨੋਲੋਜੀ, ਇਹ ਸਮਾਰਟ ਗੈਜਟ ਸਾਡੀ ਸਹੂਲਤ ਘੱਟ, ਜਸੂਸੀ ਵੱਧ ਕਰਦੇ ਨੇ। ਜੀ ਬਿਲਕੁਲ। ਪਰ ਆਹ ਲਿਵਲਾਨ ਵਾਲੀ ਘਟਨਾ ਨੇ ਪੇਜ਼ਰ ਤੇ ਬਾਕੀ ਟੋਕੀ 'ਚ ਇੱਕੋ ਤਰ੍ਹਾਂ ਇੱਕੋ ਸਮੇਂ 'ਚ ਇਕੱਠਿਆਂ
ਧਮਾਕਾ ਹੋਣਾ ਤੇ ਉਹ ਨੁਕਸਾਨ ਹੋਣਾ, ਉਹਨੇ ਇਹ ਪਹਿਲੂ ਵਾਚਣ ਤੇ ਜ਼ੋਰ ਦਿੱਤਾ ਕਿ ਜਿਹੜੀਆਂ ਇੰਟਰਨੈਟ ਨਾਲ ਜੁੜੀਆਂ ਚੀਜ਼ਾਂ ਨੇ, ਜਿਵੇਂ ਹੁਣ ਤੁਸੀਂ ਆਪਣਾ ਕੰਪਿਊਟਰੋਂ ਦੂਰ ਬੈਠੇ ਬੰਦੇ ਨੂੰ ਕਹਿੰਦੇ ਹੋ ਕਿ ਯਾਰ ਲੈ ਲਾ ਲਾਈਵ, ਆਪਣੇ ਉਹ ਕੰਟਰੋਲ 'ਚ ਲੈ ਲੈਂਦਾ। ਕਿ ਇਹ ਤਾਂ ਨਹੀਂ ਕਿ ਕਿਸੇ ਇੱਕ ਦਿਨ ਸਾਰੇ ਹੀ ਸਾਡੇ ਫੋਨ, ਸਾਰੇ ਹੀ ਲੈਪਟਾਪ, ਸਾਰੇ ਹੀ ਉਹਨਾਂ ਦੇ ਕੰਟਰੋਲ 'ਚ ਹੋਣ, ਤੇ ਜਿਨ੍ਹਾਂ ਚੀਜ਼ਾਂ 'ਚ ਬੈਟਰੀ ਆ ਉਹ ਬੈਟਰੀ ਨਹੀਂ ਬੰਬ ਹੈ, ਬੈਟਰੀ ਕਦੇ ਹੀ ਫਟ ਸਕਦੀ ਹੈ। ਸੋ ਟੈਕਨੋਲੋਜੀ ਦੇ ਵਿੱਚ, ਤਕਨੀਕ ਦੇ ਵਿੱਚ ਕਿਤੇ ਵੀ ਐਂਟਰ ਕਰਨਾ ਹੁਣ ਆਸਾਨ ਹੋ ਗਿਆ। ਸੋ ਇਸ ਹਵਾਲੇ ਨੂੰ ਧਿਆਨ 'ਚ ਰੱਖਦਿਆਂ ਭਾਰਤੀ ਫੌਜ ਨੇ ਆਪਣਾ ਸਿਲੇਬਸ ਬਦਲਿਆ। ਇਸ ਤਰ੍ਹਾਂ ਦੀ ਲੜਾਈ ਦੇ ਲਈ ਕਿਵੇਂ ਬਚਣਾ ਹੈ, ਇਹਦੀ ਤਕਨੀਕ ਤੇ ਕੰਮ ਸ਼ੁਰੂ ਕੀਤਾ ਹੈ। ਔਰ 23 ਸਤੰਬਰ ਤੋਂ ਇਹ ਪੜ੍ਹਾਈ ਬਕਾਇਦਾ ਤੌਰ ਤੇ ਮੇਜਰ ਤੋਂ ਲੈ ਕੇ ਮੇਜਰ ਜਨਰਲ ਦੇ ਰੈਂਕ ਤੱਕ ਦੇ ਪਹਿਲੇ ਪੜਾਅ ਦੇ ਵਿੱਚ ਕਰਾਈ ਜਾ ਰਹੀ ਹੈ। ਉਸ ਤੋਂ ਬਾਅਦ ਵੱਖ-ਵੱਖ ਰੈਂਕਾਂ ਦੇ ਵਿੱਚ ਲਿਆ ਕੇ ਇਸ ਨੂੰ ਹੇਠਲੇ ਪੱਧਰ ਤੱਕ ਲਿਆਉਣਾ, ਤੇ ਇਹ ਵੀ ਤੈਅ ਕੀਤਾ ਜਾ ਰਿਹਾ ਕਿ ਹਰ 1.5-2 ਸਾਲ ਬਾਅਦ ਇਸ ਪਹਿਲੂਆਂ ਦੀ ਸਮੀਖਿਆ ਹੋਇਆ ਕਰੇ, ਨਵੀਆਂ ਜੋ ਚੀਜ਼ਾਂ ਐਂਟਰ ਹੋ ਰਹੀਆਂ ਉਸ ਨੂੰ ਲੈ ਕੇ ਪੜ੍ਹਾਈ ਦੇ ਵਿੱਚ ਉਹ ਦਾਖਲ ਕੀਤਾ ਜਾਵੇ, ਤਾਂ ਕਿ ਅਜਿਹੀ ਜੰਗ ਦੇ ਲਈ ਵੀ ਅਸੀਂ ਤਿਆਰ ਰਹੀਏ। ਇਹ ਪਹਿਲੂ ਬਹੁਤ ਗੰਭੀਰ ਹੈ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਆਕਸਫੋਰਡ ਤੇ ਕੈਂਬਰਿਜ ਦੀ, ਜਾਂ ਹੋਰ 24 ਬ੍ਰਿਟਿਸ਼ ਯੂਨੀਵਰਸਿਟੀਆਂ ਦੇ ਬਾਰੇ, ਜਿਹੜੀਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਕੈਂਪਸ ਖੋਲ੍ਹਣਗੀਆਂ। ਤੇ ਜੇਕਰ ਇਸ ਤਰ੍ਹਾਂ ਦੇ ਵਿਦਿਅਕ ਅਦਾਰੇ ਭਾਰਤ ਦੇ ਵਿੱਚ ਕੈਂਪਸ ਖੋਲ੍ਹਣਗੇ ਤਾਂ ਜ਼ਾਹਰ ਜੀ ਗੱਲ ਹੈ ਕਿ ਪੜ੍ਹਾਈ ਦਾ ਮਿਆਰ ਉੱਚਾ ਹੋਊਗਾ, ਸਿੱਖਿਆ ਦਾ ਮਿਆਰ ਚੰਗਾ ਹੋਊਗਾ। ਜਦੋਂ ਸਿੱਖਿਆ ਦਾ ਮਿਆਰ ਚੰਗਾ ਹੋਊਗਾ ਤੇ ਉਮੀਦ ਕਰਦਾ ਤੁਹਾਡਾ ਜਿਹੜਾ ਸਮਾਜ ਹੈ ਕਿ ਉਹਦੇ ਵਿੱਚ ਵੀ ਥੋੜੇ ਬਿਹਤਰੀ ਦੇ ਅਸਾਰ ਹੋਣਗੇ। ਜੀ ਪਲਾਨ ਰੁਕੂਗਾ ਵਿਦਿਆਰਥੀਆਂ ਦਾ। ਜੀ ਬਿਲਕੁਲ ਬਿਲਕੁਲ। ਮਾਪਿਆਂ ਕੋਲ ਰਹਿ ਜਾਣਗੇ ਜਵਾਕ। ਇੱਥੇ ਜੇ ਕੈਂਬਰਿਜ ਵਰਗੀਆਂ, ਆਕਸਫੋਰਡ ਵਰਗੀਆਂ ਯੂਨੀਵਰਸਿਟੀਆਂ ਆ ਰਹੀਆਂ ਤਾਂ ਉਸ ਪੱਧਰ ਦੇ ਵਿਦਿਆਰਥੀਆਂ ਨੂੰ ਕੰਮ ਦੇਣ ਵਾਲੀਆਂ ਸੰਸਥਾਵਾਂ ਵੀ ਆ ਸਕਦੀਆਂ ਫਿਰ, ਜਾਂ ਉਹਨਾਂ ਨੂੰ ਲਿਜਾਣ ਵਾਲਾ ਵੀ ਪਹਿਲੂ ਆ ਸਕਦਾ। ਦੇਖੋ, ਬਹੁਤੇ ਵਿਦਿਆਰਥੀ ਵਿਦੇਸ਼ਾਂ ਦਾ ਰੁਖ ਪੜ੍ਹਾਈ ਕਰਨ ਦੇ ਨਾਂ ਦੇ ਉੱਤੇ ਜਾਂਦੇ ਜ਼ਰੂਰ ਨੇ, ਪਰ ਪੜ੍ਹਾਈ ਕਰਨ ਨਹੀਂ ਜਾਂਦੇ, ਉਹ ਡਾਲਰ ਕਮਾਉਣੇ ਜਾਂਦੇ ਨੇ, PR ਲੈਣੇ ਜਾਂਦੇ ਨੇ। ਪਰ ਆਕਸਫੋਰਡ, ਕੈਂਬਰਿਜ ਵਰਗੀ ਯੂਨੀਵਰਸਿਟੀ ਜਿਹੜਾ ਐਡਮਿਸ਼ਨ ਲੈ ਰਿਹਾ ਉਹ ਤਾਂ ਘੱਟੋ ਘੱਟ ਪੜ੍ਹਨੇ ਜਾਂਦਾ। ਮੰਨਿਆ ਜਾਂਦਾ ਕਿ ਇੱਥੇ ਤਾਂ ਐਡਮਿਸ਼ਨ ਐ ਥੋੜਾ ਮਿਲਦੀ ਉਹ ਇਸ ਆਧਾਰ ਤੇ ਜੇ ਤੁਹਾਡੇ ਪੱਲੇ ਕੁਛ ਹੈਗਾ। ਬਿਲਕੁਲ ਜੀ ਬਿਲਕੁਲ। ਤੇ ਇਸ ਲਈ ਬ੍ਰਿਟਸ ਨਾਲ ਸੰਬੰਧਿਤ ਕੈਂਬਰਿਜ ਜਾਂ ਆਕਸਫੋਰਡ ਵਰਗੀਆਂ ਯੂਨੀਵਰਸਿਟੀਆਂ ਸਣੇ ਇਹਨਾਂ ਸਮੇਤ 24 ਯੂਨੀਵਰਸਿਟੀਆਂ ਜਿਹੀਆਂ ਨੇ ਜਿਹੜੀਆਂ ਆਪਣੇ ਕੈਂਪਸ ਖੋਲ੍ਹਣ ਜਾ ਰਹੀਆਂ। ਅਗਲੇ 5 ਸਾਲ 'ਚ ਇਹਨਾਂ ਦੇ ਕੈਂਪਸ ਹੋਣਗੇ। ਇੱਕ ਯੂਨੀਵਰਸਿਟੀ ਦਾ ਤਾਂ ਗੁੜਗਾਉਂ ਦੇ ਵਿੱਚ ਅਗਲੇ ਸਾਲ ਤੋਂ ਸੈਸ਼ਨ ਸ਼ੁਰੂ ਹੋ ਜਾਣਾ। ਠੀਕ ਹੈ। ਤੇ ਇਸ ਪ੍ਰਕਿਰਿਆ ਲਈ ਸ਼ੁਰੂ ਹੋ ਗਿਆ ਔਰ ਬਕਾਇਦਾ ਸ਼ਹਿਰ ਚੁਣ ਲਏ ਗਏ ਨੇ। ਇਹ ਕਹਿੰਦੇ ਜੀ ਕਿ ਇੰਦੌਰ ਹੈ, ਜੈਪੁਰ ਹੈ, ਭੋਪਾਲ ਹੈ, ਪਟਨਾ ਹੈ, ਕਾਨਪੁਰ ਹੈ, ਗੁੜਗਾਉਂ ਹੈ, ਦਿੱਲੀ ਹੈ ਤੇ ਮੋਹਾਲੀ ਹੈ ਜੀ। ਇਹਨਾਂ ਦੀ ਚੋਣ ਹੋ ਗਈ। ਔਰ ਇਹਨਾਂ ਯੂਨੀਵਰਸਿਟੀਆਂ ਦੇ ਨਾਲ ਸੰਬੰਧਿਤ ਹਵਾਲਿਆਂ ਤੋਂ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਤਾਂ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੋ ਇਹਨਾਂ ਦਾ ਮਿਆਰ ਹੈ ਉਹਨੂੰ ਇਹ ਡੇਗ ਨਹੀਂ ਸਕਦੀਆਂ। ਇਸ ਲਈ ਮਿਆਰ ਉਹੀ ਰਹੇਗਾ ਪੜ੍ਹਾਈ ਦਾ, ਜਿਹੜਾ ਤੁਸੀਂ ਹਵਾਲਾ ਦੇ ਰਹੇ ਹੋ ਕਿ ਉਹਦੇ ਨਾਲ ਬੱਚਿਆਂ ਨੂੰ ਚੰਗੀ ਪੜ੍ਹਾਈ ਮਿਲੂਗੀ। ਦੂਜਾ ਇਹਦੇ ਵਿੱਚ ਇਹ ਵੀ ਹੈ ਕਿ ਜੇ ਇਹ ਯੂਨੀਵਰਸਿਟੀਆਂ ਇੱਥੇ ਆਉਣਗੀਆਂ ਤਾਂ ਹੋਰਨਾਂ ਮੁਲਕਾਂ ਦੇ ਵਿਦਿਆਰਥੀ ਵੀ ਇੱਥੇ ਆਉਣਗੇ। ਹਾਂਜੀ ਹਾਂਜੀ ਬਿਲਕੁਲ। ਤੇ ਉਹਦੇ ਨਾਲ ਭਾਰਤ ਦੇ ਵਿੱਚ ਇਕਨੋਮਿਕ ਨੂੰ ਵੀ ਤਾਕਤ ਮਿਲੂਗੀ, ਭਾਰਤ ਦੀ ਆਰਥਿਕਤਾ ਨੂੰ ਵੀ ਗੇੜ ਮਿਲੂਗਾ। ਬੇਸ਼ੱਕ ਫੀਸ ਦੇ ਰੂਪ ਚ ਕਮਾਈ ਇਹਨਾਂ ਕੋਲੇ ਜਾਣੀ ਹੈ, ਪਰ ਇਹ ਆ ਕੇ ਉਰੇ ਅਮਲਾ ਫਾਲਾ ਹੋਰ ਤੀਜਾ ਦਰਜਾ, ਚੌਥਾ ਦਰਜਾ ਮੁਲਾਜ਼ਮ ਰੱਖਣਗੇ, ਬੱਚੇ ਆ ਕੇ ਇੱਥੇ ਰਹਿਣ ਸਹਿਣਗੇ, ਖਾਣ ਪੀਣਗੇ, ਕੋਈ ਹੋਸਟਲ ਬਣਨਗੇ, ਕੁਛ ਬਣੂਗਾ, ਕਿੰਨਿਆਂ ਨੂੰ ਰੁਜ਼ਗਾਰ ਦੇ ਵੀ ਸਾਧਨ ਪੈਦਾ। ਤੇ ਇਸ ਹਵਾਲੇ ਨਾਲ ਤੇ ਇਹ ਤੋਂ ਵੀ ਅਹਿਮ ਪਹਿਲੂ ਕਿ ਇਸ ਪੱਧਰ ਦੀਆਂ ਯੂਨੀਵਰਸਿਟੀਆਂ 'ਚ ਜਦੋਂ ਭਾਰਤ ਤੋਂ ਵਿਦਿਆਰਥੀ ਕੋਈ ਪੜ੍ਹਨ ਜਾਂਦਾ ਹੈ ਤਾਂ ਉਹਦੀ 1 ਸਾਲ ਦੀ ਫੀਸ 25 ਤੋਂ 30 ਲੱਖ ਹੈ। ਮੈਂ 1 ਸਾਲ ਦੀ ਫੀਸ ਦੇ ਹਵਾਲੇ ਨਾਲ ਗੱਲ ਕਰ ਰਿਹਾ। ਰਹਿਣਾ ਸਹਿਣਾ, ਖਾਣਾ ਪੀਣਾ ਉਹਦਾ ਵੱਖਰਾ ਪਹਿਲੂ ਹੈ। ਬਿਲਕੁਲ। ਪਰ ਜਦੋਂ ਉਸੇ ਬੱਚੇ ਨੂੰ ਇੱਥੇ ਉਹ ਪੜ੍ਹਾਈ ਮਿਲੂਗੀ, ਉਸੇ ਮਿਆਰ ਦੀ ਪੜ੍ਹਾਈ ਮਿਲੂਗੀ, ਉਹੀ ਯੂਨੀਵਰਸਿਟੀ ਦਾ ਸਰਟੀਫਿਕੇਟ ਮਿਲੂਗਾ ਤੇ ਉਹ ਵੀ 1 ਸਾਲ ਦੀ ਪੜ੍ਹਾਈ ਦਾ 10 ਤੋਂ 15 ਲੱਖ ਦੇ ਵਿੱਚ, ਤੇ ਮਾਪਿਆਂ ਦਾ ਪੈਸਾ ਵੀ ਬਚ ਗਿਆ, ਜਵਾਕ ਵੀ ਇੱਥੇ ਹੈ। ਉਹ ਤੋਂ ਬਾਅਦ ਇਸ ਆਧਾਰ ਤੇ ਉਹ ਇਸ ਸਰਟੀਫਿਕੇਟ ਦੇ ਆਧਾਰ ਤੇ ਕਿਸੇ ਮੁਲਕ ਜਾ ਵੀ ਸਕਦਾ ਜੇ ਬਾਅਦ ਚ ਜਾਣਾ ਚਾਹੇ। ਸੋ ਇਸ ਲਈ ਇਹ ਕਾਫੀ ਪੱਖੋਂ ਉਸਾਰੂ ਸ਼ਬਦ ਲੱਗਦਾ ਹੈ, ਔਰ ਖਾਸ ਕਰਕੇ ਮੈਂ ਦੱਸ ਦਿਆਂ ਕਿ ਅੱਜ ਵੀ ਕਈ ਯੂਨੀਵਰਸਿਟੀਆਂ ਪ੍ਰਾਈਵੇਟ ਖਾਸ ਕਰਕੇ ਦਮਖਮ ਮਾਰ ਦਿੰਦੀਆਂ ਭਾਰਤ ਦੀਆਂ ਕਿ ਜੀ ਸਾਡੀ ਫਲਾਣੀ ਯੂਨੀਵਰਸਿਟੀ ਨਾਲ ਸਮਝੌਤਾ ਹੋ ਗਿਆ ਜੀ। ਇਹ ਉਹ ਨਹੀਂ, ਦੁਕਾਨਦਾਰੀ ਹੈ। ਇਹ ਪੂਰਨ ਰੂਪ ਦੇ ਵਿੱਚ ਯੂਨੀਵਰਸਿਟੀ ਦਾ ਕੈਂਪਸ ਖੁੱਲਣ ਜਾ ਰਿਹਾ, ਪੂਰਨ ਯੂਨੀਵਰਸਿਟੀਆਂ ਖੁੱਲਣ ਜਾ ਰਹੀਆਂ, ਪਰ ਭਾਰਤੀ ਸਿੱਖਿਆ ਦੇ ਮਿਆਰ ਨਾਲ ਔਰ ਵਿਦਿਆਰਥੀਆਂ ਦੇ ਲਈ ਖੁੱਲ ਰਹੇ ਨਵੇਂ ਰਾਹਾਂ ਦੇ ਹਵਾਲੇ ਨਾਲ ਤੇ ਭਾਰਤ ਦੀ ਆਰਥਿਕਤਾ ਦੇ ਹਵਾਲੇ ਨਾਲ ਮੈਨੂੰ ਬਹੁਤ ਸ਼ੁਭ ਸੰਕੇਤ ਲੱਗਦਾ। ਆਪਾਂ ਨਾ ਕੋਟੇ ਦੀਆਂ ਵੀ ਖਬਰਾਂ ਸਾਂਝੀਆਂ ਕੀਤੀਆਂ ਸੀ, ਜਿੱਥੇ ਵਿਦਿਆਰਥੀ ਟ੍ਰੇਨਿੰਗ ਲੈਣ ਜਾਂਦੇ, ਕੋਚਿੰਗ ਲੈਣ ਜਾਂਦੇ ਆ, ਤੇ ਆਪਾਂ ਦਿੱਲੀ ਦੇ ਵਿੱਚ ਜਿਹੜੇ ਆ ਉਹ ਇੱਕ ਬਿਲਡਿੰਗ ਦੇ ਵਿੱਚ ਪਾਣੀ ਵੜ ਗਿਆ ਸੀਗਾ ਤੇ ਬੱਚੇ ਮਾਰੇ ਗਏ ਸੀ। ਆਪਾਂ ਉਹ ਵੀ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ। ਉਦੋਂ ਵੀ ਆਪਾਂ ਤੱਤਸਾਰ ਗੱਲ ਦਾ ਇਹੀ ਕੱਢਿਆ ਸੀਗਾ ਕਿ ਜਿਹੜੀ ਭਾਰਤ ਦੇ ਵਿੱਚ ਜਿਹੜੀ ਸਿੱਖਿਆ ਕਾਰਪੋਰੇਟਸ ਦੇ ਹੱਥ ਆ ਗਈ, ਧਨਾਡਾਂ ਦੇ ਹੱਥ ਆ ਗਈ ਹੈ।
ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ, ਉਹਨਾਂ ਨੂੰ ਕੋਈ ਸਵਾਲ ਕਰਨ ਵਾਲਾ ਨਹੀਂ ਹੈ। ਉਹ ਕਹਿੰਦੇ ਨੇ ਕਿ ਲੱਖਾਂ ਦੇ ਲੱਖ ਲਿਆਓ, ਤੁਹਾਡੇ ਜਵਾਕ ਨੂੰ ਆਵੇ ਕੁਛ ਨਾ ਆਵੇ, ਇੱਥੋਂ ਸਾਡਾ ਜਿਹੜਾ ਪੈਸਾ ਟਕਾ ਉਹ ਲੈ ਜਾਓ ਤੁਸੀਂ, ਮਤਲਬ ਸਰਟੀਫਿਕੇਟ ਲੈ ਜਾਓ ਪੈਸੇ ਦੇ ਕੇ। ਸੋ ਜਿਹੜਾ ਪ੍ਰਚਲਨ ਆ ਉਹਨੂੰ ਠੱਲ ਵੱਜੂਗੀ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਇਹਨਾਂ ਖਾਸ ਖਬਰਾਂ ਦੇ ਲਈ। ਸਤਿ ਸ਼੍ਰੀ ਅਕਾਲ।